अच्छा जी, गुड मॉर्निंग एवरीवन। अच्छा जी, मैं स्टार्ट करना। ਅੱਜ ਦੀ ਡਾਕਟਰ ਸਾਹਿਬ ਲੇਟ ਜੁਆਇਨ ਕਰਨਗੇ ਤੇ ਅਸੀਂ ਸਟਾਰਟ ਕਰ ਲੈਂਦੇ ਹਾਂ ਜੀ। ਇੱਕ ਮਿੰਟ ਲੱਭ ਲਾ, ਥੋੜੀ ਜਿਹੀ ਪਿੱਛੇ ਹੋ ਕੇ ਪਿੱਛੇ। जी सजन बिन रातां होइयां वड्डियां, रांझा जोगी मैं जुगियाणी, कमली कर कर सडियां, मास झड़े झड़ पिंजर होया, कड़कन लगियां हड्डियां, मैं अयाणी निहू की जाना, बिरू तनावा गड्डियां, कहे हुसैन फकीर साईं दा, दामन तेरे मैं लगियां, सज्जन बिन रातां होइयां वड्डियां। जी नेक्स्ट। ਸਾਡੇ ਕੋਲ ਤਾਂ ਬੜਾ ਡਿਫਰੈਂਟ ਲਿਖਿਆ ਹੋਇਆ, ਸੋ ਇਫ ਸਮਬਡੀ ਇੱਕ ਆਰਾਮ ਦੇ ਨਾਲ ਓਕੇ ਦੁਬਾਰਾ ਸੱਜਣ ਬਿਨ ਰਾਤਾਂ ਨਾਟ ਰਾਤੀ ਰਾਤਾਂ ਹੋਈਆਂ ਲੰਬੀਆਂ ਜੀ ਜੀ ਤੇ the second stanza is ਰਾਂਝਾ ਜੋਗੀ ਨਹੀਂ ਹਾਂਜੀ ਹਾਂਜੀ ਤੁਸੀਂ ਉਸੇ ਆਰਡਰ ਚ ਪੜੋ ਜਿਸ ਆਰਡਰ ਚ ਡਾਕਟਰ ਸਾਹਿਬ ਨੇ ਭੇਜਿਆ ਸੀ ਬਸ। ਨਹੀਂ ਮੈਨੂੰ ਸਾਨੂੰ ਤੇ ਨਹੀਂ, ਮੇਰੇ ਕੋਲ ਤਾਂ ਪੰਜਾਬੀ ਦਾ ਵਰਜ਼ਨ ਹੈ, ਸੋ ਆਈ ਡੋਂਟ ਨੋ ਕਿ ਵੀ ਕਿਹੜਾ ਤੁਹਾਡਾ ਹੈਗਾ। ਤੁਸੀਂ ਸੈਕੰਡ ਵਨ ਦੇਖੋ ਹੈ ਨਾ, ਜਿੱਥੇ ਸੱਜਣ ਗੁਰਦਾਸ ਜੀ ਨੇ ਕੀਤਾ ਇਹਦੀ ਟ੍ਰਾਂਸਲੇਸ਼ਨ ਟ੍ਰਾਂਸਲਿਟਰੇਸ਼ਨ। ਹਾਂ ਓਕੇ ਚਲੋ ਇੱਕ ਫੇਰ ਭੇਜਿਆ ਸੀਗਾ ਹੈ ਨਾ, ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। ਹਾਂਜੀ ਹਾਂਜੀ ਉਹ ਮੈਂ ਕਰੈਕਸ਼ਨ ਕਰਤੀ ਸੀ। ਹਾਂਜੀ ਅੱਛਾ, ਜਿਹੜਾ ਤੁਸੀਂ ਪਹਿਲੇ ਭੇਜਿਆ ਉਹ ਫਾਈਨਲ ਨਹੀਂ ਹੈ, ਸ਼ੁਰੂ ਚ? ਨਹੀਂ ਤੁਸੀਂ ਬਿਲਕੁਲ ਬਾਟਮ ਤੇ ਜਾਓਗੇ, ਥੱਲੇ ਉੱਪਰ ਜਾਓਗੇ ਨਾ ਤੇ ਉਹ ਆ ਜਾਏਗਾ। ਮੈਂ ਦੁਬਾਰਾ ਭੇਜ ਦੇਣਾ, ਠਹਿਰ ਜਾਓ ਤਾਂ ਕਿ ਤੁਹਾਨੂੰ ਲੱਭਣਾ ਨਾ ਪਵੇ। ਬੀਬਾ ਜੀ ਜੱਟ ਮੈਂ ਪੜ੍ਹਦੇ ਆ। ਹਾਂਜੀ ਦੇਖ ਲਓ। ਠੀਕ ਹੈ ਸਾਰੇ ਪੜੋ ਜੀ ਪਲੀਜ਼, ਬਿਕਾਜ਼ I'm going to have to find it. ਓਕੇ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਂਝਾ ਜੋਗੀ ਮੈਂ ਜੋਗਿਆਣੀ, ਕਮਲੀ ਕਰ ਕਰ ਛੱਡੀਆਂ, ਮਾਸ ਝੜੇ ਚੜ ਪਿੰਜਰ ਹੋਇਆ, ਕਰਕਣ ਹੋਈਆਂ ਹੱਡੀਆਂ, ਮੈਂ ਯਾਨੀ ਨਹੀਂਓ ਕੀ ਜਾਣਾ, ਬਿਰਹੋ ਤਣਾਵਾ ਗੱਡੀਆਂ, ਕਹੇ ਹੁਸੈਨ ਫਕੀਰ ਸਾਈਂ ਦਾ, दामन तेरे में लगियां। मैं पढ़ देना, जो सही है बिल्कुल सही वर्शन है। ठीक मैं पढ़ देना एक दफा। सज्जन बिन रातां होइयां वड्डियां, रांझण जोगी मैं जुगियाणी, कमली कर कर सड्डियां, मास जड़े जड़ पिंजर होया, कड़कन लगियां हड्डियां, मैं अयाणी ने की जाना, ने की जाना ने लफज, बिरहों तनावा गड्डियां, कहे हुसैन फकीर साईं दा, दामन तेरे लगियां। आज पढ़ो जी बशीर साहब जी। आवाज आ रही मेरी? बिल्कुल हाँ जी आ रही शुक्र है। सज्जन बिन रातां होइयां वड्डियां, रांझन जोगी मैं जुगियाणी, कमली कर कर सड्डियां, सज्जन बिन रातां होइयां वड्डियां, मास जड़े जड़ पिंजर होया, कन कन होइयां हड्डियां, सज्जन बिन रातां होइयां वड्डियां, मैं अयाणी न्यों की जाना, बिरहो तनावा गड्डियां, कह हुसैन फकीर साईं दा, दामन तेरे मैं लगियां, सज्जन बिन रातां होइयां वड्डियां। हाँ जी, अगे मैं पढ़ देना जी कि सज्जन बिन रातां होइयां वड्डियां, रांझा जोगी मैं जुगियाणी, कमली कर कर सड्डियां, सज्जन बिन रातां होइयां वड्डियां, मास झड़े चढ़ पिंजर होया, कण कण होइयां हड्डियां, सज्जन बिन रातां होइयां वड्डियां, मैं अयाणी न्यों की जाना, बिरहों तणावां गड्डियां, सज्जन बिन रातां होइयां वड्डियां, कहे हुसैन फकीर साईं दा, दामन तेरे लगियां, सज्जन बिन रातां होइयां वड्डियां, सज्जन बिन रातां होइयां वड्डियां। जी मैं पढ़नी आ।
ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਂਝਣ ਜੋਗੀ ਮੈਂ ਜੁਗਿਆਣੀ, ਕਮਲੀ ਕਰ ਕਰ ਸੱਡੀਆਂ। ਮਾਸ ਝੜੇ ਝੜ ਪਿੰਜਰ ਹੋਇਆ, ਕੜਕਣ ਲੱਗੀਆਂ ਹੱਡੀਆਂ। ਮੈਂ ਇਆਣੀ ਨਿਉ ਕੀ ਜਾਣਾ, ਬਿਰਹੋਂ ਤਣਾਵਾਂ ਗੱਡੀਆਂ। ਕਹੇ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਮੈਂ ਲੱਗੀਆਂ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। ਮੈਂ ਪੜਦਾ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਂਝਾ ਜੋਗੀ ਮੈਂ ਜੋਗਿਆਨੀ, ਕਮਲੀ ਕਰ ਕਰ ਸਿੱਡੀਆਂ। ਮਾਸ ਜੁਰੇ ਝਰ ਪਿੰਜਰ ਹੋਇਆ, ਕੜਕਣ ਲੱਗੀਆਂ ਹੱਡੀਆਂ। ਮੈਂ ਇਆਨੀ ਨਿਹੋਂ ਕੀ ਜਾਣਾ, ਬਿਰਹੋਂ ਤਨਾਵਾਂ ਗੱਡੀਆਂ। ਕਹੇ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਮੈਂ ਲੱਗੀਆਂ। ਮੈਂ ਪੜ੍ਹ ਦਿੰਦੀ ਹਾਂ ਜੀ। ਲਫ਼ਜ਼ ਹੈ ਜਿਹੜਾ ਨਾ, ਇਹ ਲਫ਼ਜ਼ ਹੈਗਾ ਸੱਡੀ, ਸੱਡੀ ਲਫ਼ਜ਼ ਹੈ। ਦੂਸਰਾ ਹੈਗਾ ਲਫ਼ਜ਼ ਤੁਸੀਂ ਪੜਿਆ ਨਿਉ ਹੈ, ਲਫ਼ਜ਼ ਨਿਉ ਜਾਂ ਨੇ ਹੈ ਜਾਂ ਨਿਉ ਹੈ। ਦੋਵੇਂ ਮੁਖਤਲਿਫ ਕਿਤਾਬਾਂ 'ਚ ਦੋਵੇਂ ਲਫ਼ਜ਼ ਆ ਰਹੇ ਨੇ, ਨਿਉ ਵੀ ਆ ਰਿਹਾ, ਨੇ ਵੀ ਆ ਰਿਹਾ। लेकिन मतलब दोनों का सेम है जुबैर साहब, ठीक? ਤਕਰੀਬਨ ਆਲਮੋਸਟ ਸੇਮ ਹੀ ਹੈਗਾ, ਸੇਮ ਹੀ। न्यू ला लिया बेपरवाह दे नाल। ਨਿਉ ਜਿਹੜਾ ਹੈ ਉਹ ਜ਼ਿਆਦਾ ਸਟੈਂਡਰਡ ਤੁਸੀਂ ਕਹਿ ਲਓ, हाँ जी हाँ जी ਜ਼ਿਆਦਾ ਸਟੈਂਡਰਡ, ਤੇ बिल्कुल ठीक। ਨੇ ਜਿਹੜਾ ਹੈ ਉਹ ਵੀ ਠੀਕ ਹੈ। ठीक हाँ जी, नेक्स्ट जी। ਮੈਂ ਪੜ੍ਹ ਦਿੰਦੀ ਹਾਂ ਜੀ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਂਝਣ ਜੋਗੀ ਮੈਂ ਜੁਗਿਆਣੀ, ਕਮੜੀ ਕਰ ਕਰ ਸੱਡੀਆਂ। ਮਾਸ ਝੜੇ ਚੜ ਪਿੰਜਰ ਹੋਇਆ, ਕੜਕਣ ਲੱਗੀਆਂ ਹੱਡੀਆਂ। ਕਹੇ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਲੱਗੀਆਂ। बीबा जी तुसी मिस कर गए उस मिसरा। ਦੱਸੋ मैं ਕਿਹੜਾ? यानी न्यू की जाना। ਅੱਛਾ। ਮੈਂ ਯਾਨੀ ਨਿਉ ਕੀ ਜਾਣਾ, ਬਿਰਹੋਂ ਤਣਾਵਾਂ ਗੱਡੀਆਂ। ਕਹੇ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਲੱਗੀਆਂ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। कौन रह गया जी? Okay. मरिया। Can I go next? Yeah. सजन बिन रातां होइयां वडियां, रांझा जोगी मैं जोगियानी, कमली कर कर सडियां। मास जरे जड़ पिंजर होया, करकन लगियां हड्डियां। मैं आयानी नेओ की जाना, बिरों तनावा गड्डियां। कहे हुसैन फकीर साईं दा, दामन तेरे मैं लगियां। सजन बिन रातां होइयां वडियां। जी अमरदीप जी। हाँ जी, मैं पढ़ लेना। सज्जण बिन रातां होइयां वड्डियां, रांझा जोगी मैं जुगियानी, कमली कर कर सड्डियां। मास झड़े झड़ पिंजर होया, कड़कण लगियां हड्डियां। मैं इयानी न्यो की जाना, ਉਹ ਤਣਾਵਾਂ ਗੱਡੀਆਂ। ਕਹੇ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਮੈਂ ਲੱਗੀਆਂ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ। जी मैं हाँ सब हो गए डॉक्टर जुबैर साहब। कोई रह नहीं गया? कोई रह गया जी? जी हाँ जी, मतलब पूछो कोई मुश्किल लफ्ज आया तो दसो। जुबैर साहब तुसी वोकैबुलरी बोल दियो डॉक्टर साहब की जगह। चलो, सज्जन बिन रातां होइयां वड्डियां, ਇਹ ਕਲੀਅਰ ਲਾਈਨ जी। ਸੱਜਣ ਜਿਹੜਾ ਕਿਹਾ ਜਾਂਦਾ ਪੰਜਾਬੀ ਵਿੱਚ, ਜਿਹੜੇ ਸੀਨ ਨਾਲ ਲਫ਼ਜ਼ ਸ਼ੁਰੂ ਹੁੰਦੇ ਨੇ ਉਹ ਸਾਰੇ ਹੀ ਪੋਜ਼ਿਟਿਵ ਨੇ। ਸੱਜਣ ਹੈ, ਸਾਈਂ ਤੇ ਸਜਨਾਈ ਹੈ, ਸੁਲੇਖ ਹੈ, ਚੰਗਾ ਅਦਬ, ਉਹ ਵੀ ਸੀਨ ਨਾਲ ਸ਼ੁਰੂ ਹੁੰਦਾ। ਹੋਰ ਵੀ
ਚੰਗੇ ਮਿੱਤਰ ਯਾਰ ਮਹਿਬੂਬ ਸੱਜਣ ਜਿਹੜਾ ਵੱਡੀਆਂ ਜਿਹੜਾ ਇਹ ਸਾਡੇ ਪੰਜਾਬੀ ਵਿੱਚ ਬੋਲਿਆ ਜਾਂਦਾ। ਅਸੀਂ ਕਹਿੰਦੇ ਯਾਰ ਬੜੀ ਰਾਤ ਬੜੀ ਲੰਬੀ ਹੋ ਗਈ, ਯਾਨੀ ਕਿ ਔਖੀ ਔਖਤ ਤੇ ਮੈਨੇ ਚਾਹੁੰਦਾ। ਵੱਡੀਆਂ ਹੋਈਆਂ ਲੰਬੀਆਂ ਹੋਈਆਂ ਖਿਲਰ ਗਈਆਂ ਬਹੁਤ ਜ਼ਿਆਦਾ ਵੱਧ ਗਈਆਂ, ਕਦੀ ਖਤਮ ਹੋਣ ਵਿੱਚ ਨਾ ਆਈਆਂ। ਰਾਂਝਾ ਜੋਗੀ ਮੈਂ ਜੋਗਿਆਣੀ ਕਮਲੀ ਕਰ ਕਰ ਛੱਡੀਆਂ। ਜੋਗੀ ਜਿਹੜਾ ਤੇ ਜੋਗ ਕਰਨ ਵਾਲਾ, ਜਿਹੜਾ ਜੋੜਨ ਵਾਲਾ ਮਿਲਾਵਣ ਵਾਲਾ। ਇਸ ਤਰ੍ਹਾਂ ਇੱਕ ਹੋਰ ਲਫ਼ਜ਼ ਵੀ ਹੈ ਸੰਜੋਗ ਵੀ, ਉਹ ਵੀ ਦੇਖੋ ਸੀਨ ਨਾਲ ਸ਼ੁਰੂ ਹੁੰਦਾ ਹੈ। ਉਹ ਵੀ ਬਹੁਤ ਇੱਕ ਵਧੀਆ ਮਿਲਾਪ, ਜੋਗ ਤੋਂ ਸੰਜੋਗ ਬਣਿਆ। ਜੋਗੀ ਜਿਹੜਾ ਉਹ ਕਾਫੀ ਇਹਦੇ ਤੇ ਗੱਲ ਹੋਣੀ ਚਾਹੀਦੀ ਹੈ, ਕਿਉਂਕਿ ਜੋਗ ਤੁਸੀਂ ਪੜ੍ਹਿਆ ਵੀ ਹੈ ਫਿਲਾਸਫੀ ਦੇ ਵਿੱਚ। ਤੇ ਉਹ ਜਿਹੜੀ ਹੈ ਜੋਗਿਆਣੀ ਹੈ, ਹੀਰ ਜਿਹੜੀ ਹੈ ਜੋਗਿਆਣੀ ਹੈ। ਜੋਗਿਆਣੀ ਜਿਹੜੀ ਹੈ ਜੋਗਣ ਹੈ। ਇੱਕ ਇਹਦਾ ਮਤਲਬ ਇਹ ਵੀ ਹੈ ਕਿ ਦੁਰਗਾ ਦੀ ਜਿਹੜੀ ਦੇਵੀ ਦੁਰਗਾ ਦੀ ਜਿਹੜੀ ਜ਼ਨਾਨਾ ਫੌਜ ਸੀ, ਉਹਨਾਂ ਨੂੰ ਹੀ ਜੋਗਨੀਆਂ ਕਿਹਾ ਜਾਂਦਾ ਸੀ। ਔਰ ਦਮੂਦਰ ਦੇ ਵਿੱਚ ਜਿਹੜੀ ਹੀਰ ਦੀਆਂ ਸਹੇਲੀਆਂ ਨੇ, ਉਹਨਾਂ ਨੂੰ ਜੋਗਣੀਆਂ ਆਖਿਆ ਗਿਆ ਹੈ। ਛੱਡੀਆਂ ਮੈਨੂੰ ਕਿਹਾ ਜਾਂਦਾ ਹੈ, ਬੁਲਾਇਆ ਜਾਂਦਾ ਹੈ, ਬੁਲਾਈ ਜਾਂਦੀਆਂ, ਪੁਕਾਰੀ ਜਾਂਦੀਆਂ, ਮਸ਼ਹੂਰ ਹੋ ਗਈਆਂ। ਇਸ ਤਰ੍ਹਾਂ ਕਰ ਕਰਕੇ ਦੁਬਾਰਾ ਰਿਪੀਟਡਲੀ। ਆਸ ਜੜੇ ਜੜ ਪੰਜਰ ਹੋਇਆ, ਇਹ ਜਿਹੜਾ ਕਣਕਣ ਵੀ ਪੜਿਆ ਗਿਆ ਔਰ ਕੜਕਣ ਵੀ ਪੜਿਆ ਗਿਆ। ਕੜਕਣ ਹੋ ਗਿਆ ਕਿ ਵੱਜਣ ਲੱਗ ਪਈਆਂ, ਖੜਕਣ ਲੱਗ ਪਈਆਂ। ਅਗਰ ਕਣਕਣ ਕਰਕੇ ਪੜੀਏ ਤੇ ਉਹ ਹੈਗਾ ਕਿ ਰੇਜ਼ਾ ਰੇਜ਼ਾ ਹੋ ਗਈਆਂ, ਟੋਟੇ ਟੋਟੇ ਹੋ ਗਈਆਂ ਜਿਹੜੀਆਂ ਹੈ ਨੇ ਹੱਡੀਆਂ। ਮੈਂ ਅਯਾਣੀ ਨਿਉ ਕੀ ਜਾਣਾ। ਨਿਉ ਹੁੰਦਾ ਹੈ, ਬੜੀ ਮਸ਼ਹੂਰ ਹੈ, ਉਹਨੇ ਮੇਰਾ ਗਾਈ ਹੋਈ ਹੈ ਗੀਤ ਹੈ ਬੜਾ, ਉਹਨੇ ਹਾਮਦ ਅਲੀ ਬੇਲਾ ਨੇ ਗਾਇਆ ਹੈ। ਨਿਉ ਲੱਗਾ ਬੇ, ਹਾਂ ਨਿਉ ਲਾ ਲਿਆ ਬੇਪਰਵਾਹ ਦੇ ਨਾਲ ਉਸ ਸ਼ਾਹ ਦੁਨੀਦ, ਹਾਂ ਸ਼ਾਹ ਦੇ ਨਾਲ। ਨਿਉ ਜਿਹੜਾ ਹੈਗਾ ਇਸ਼ਕ, ਮੁਹੱਬਤ, ਕਮਿਟਮੈਂਟ, ਪਿਆਰ, ਸਾਰਾ ਉਹਦੇ ਮਤਲਬ ਆਉਂਦੇ ਨੇ। ਬਿਰਹੋਂ ਤਨਾਵਾਂ ਗੱਡੀਆਂ, ਬਿਰਹੋਂ ਜੁਦਾਈ ਹੈ। ਬਾਬਾ ਫਰੀਦ ਦੇ ਵਿੱਚ ਹੈ, ਬਹੁਤ ਆਉਂਦਾ ਲਫ਼ਜ਼। ਤਨਾਵਾਂ ਹੈਗਾ ਤਨੀਆਂ ਜਿਹੜੀਆਂ ਨੇ ਜਿਹਦੇ ਨਾਲ ਗੁੱਡੀ ਉਡਾਈ ਜਾਂਦੀ ਹੈ, ਉਹ ਵੀ ਉਹਨੂੰ ਹੀ ਕਹਿੰਦੇ ਨੇ। ਤੰਬੂ ਦੀਆਂ ਰੱਸੀਆਂ ਨੂੰ ਵੀ ਕਹਿੰਦੇ ਨੇ ਤਨਾਵਾਂ। ਔਰ ਜਦੋਂ ਗੁੱਡੀ ਗੁੱਡਾ ਦਾ ਖੇਡ ਖੇਡਿਆ ਜਾਂਦਾ ਤੇ ਉਹ ਜਿਹੜੇ ਤਾਰ ਹੁੰਦੇ ਨੇ ਜਿਹਦੇ ਨਾਲ ਉਹ ਮੂਵ ਕਰ ਰਿਹਾ ਹੁੰਦਾ, ਖੇਡ ਖੇਡਦਾ ਵਾ ਗੁੱਡੀ ਨੂੰ, ਉਹੀ ਤਨਾਵਾਂ ਨੇ, ਉਹਨਾਂ ਨੂੰ ਤਨਾਵਾਂ ਕਹਿੰਦੇ। ਇਹ ਹੁਸੈਨ ਫਕੀਰ ਸਾਈਂ ਦਾ ਦਾਮਨ ਤੇਰੇ ਮੈਂ ਲੱਗੀ। ਜ਼ੁਬੈਰ ਸਾਹਿਬ, ਇਹ ਜਿਹੜਾ ਕਮਲੀ ਕਰ ਛੱਡੀਆਂ, ਇਹ ਛੱਡੀ ਉਹੀ ਜਿਹੜਾ ਕਿ ਬਾਅਦ ਚ ਚੇਂਜ ਹੋ ਕੇ ਸੱਦ ਬਣ ਗਿਆ ਪੰਜਾਬੀ ਚ, ਉਹਨੂੰ ਸੱਦ ਲਿਆ, ਸੱਦਣਾ। ਦੇ ਵਿੱਚ ਉਹ ਮਤਲਬ ਛੁਪਿਆ ਹੈ, ਜਿਹੜਾ ਹੈ ਉਹਦਾ ਮਤਲਬ ਜਿਹੜਾ ਹੈ ਸੱਦ ਦੇ ਵਿੱਚ ਛੁਪਿਆ ਹੈ। ਇਸ ਤਰ੍ਹਾਂ ਕਮਲੀ ਦੇ ਵਿੱਚ ਜਿਹੜਾ ਕਮਲ ਹੈ, ਲੋਟਸ ਫੁੱਲ ਜਿਹੜਾ, ਉਹ ਵੀ ਛੁਪਿਆ ਹੈ ਉਹਦੇ ਚ। ਕਮਲ ਦਾ ਫੁੱਲ ਕਮਲੀ ਦੇ ਵਿੱਚ। ਉਹ ਹੁਣ ਇਟ ਇਜ਼ ਅਪ ਟੂ ਦਾ ਜਿਹੜੇ ਅਸੀਂ ਡਿਸਕਸ ਕਰ ਰਹੇ ਹਾਂ, ਅਸੀਂ ਉਹਦੇ ਹਿਡਨ ਮੈਨੀਆਂ ਚ ਵੀ ਜਾ ਸਕਦੇ ਹਾਂ, ਸ਼ਾਇਰੀ ਦੇ ਉਹਦੇ ਐਪਰੈਂਟ ਮੈਨੀਆਂ ਚ ਵੀ ਜਾ ਸਕਦੇ ਹਾਂ। ਉਹਨੂੰ ਹਰ ਪਾਸਿਓਂ ਵੇਖਣ ਦੀ ਆਜ਼ਾਦੀ ਹੈ। ਜਿਹੜੀ ਨਵੀਂ ਇੰਟਰਪ੍ਰੀਟੇਸ਼ਨ ਹੈ, ਉਹ ਤਾਂ ਕਹਿੰਦੇ ਜੀ ਲਫ਼ਜ਼ਾਂ ਦੇ ਪਿੱਛੇ ਜਾਓ, ਕਿਉਂਕਿ ਜਿਹੜੀ ਸ਼ਾਇਰੀ ਹੈ ਉਹ ਲਫ਼ਜ਼ਾਂ ਦਾ ਬਣਾਇਆ ਇੱਕ ਮਕਾਨ ਹੈ, ਇੱਕ ਇੱਟ ਜੋੜੀ ਹੋਈ ਹੈ, ਤੇ ਇੱਕ ਇੱਟ ਲਾ ਕੇ ਵੇਖੋ ਕਿ ਕੀ ਹੈ ਉਹਦੇ। ਲਓ ਸਾਡੇ ਇੱਟਾਂ ਦੀ ਫਿਰ ਨੀਂਹ ਆ ਗਈ ਜੀ ਡਾਕਟਰ ਸਾਹਿਬ। ਹਾਂਜੀ ਡਾਕਟਰ ਸਾਹਿਬ ਪੜ੍ਹ ਦਿਓ। ਜ਼ੁਬੈਰ ਸਾਹਿਬ, ਜਿੱਦਾਂ ਕਮਲੀ ਨਹੀਂ ਕਮਲੀ ਮੈਲ, ਇਹ ਮੈਲ ਤੋਂ ਮੇਰੇ ਖਿਆਲ ਬਣਿਆ ਕਿ ਮੈਨੂੰ ਬੜੀ ਵਿੱਚ ਮੈਲ ਆ ਗਈ ਆ। ਕਮਲ ਦਾ ਫੁੱਲ ਮੇਰਾ ਖਿਆਲ ਹੈ ਇਹਦੀ ਪ੍ਰੋਨਾਂਸੀਏਸ਼ਨ ਚ ਵੀ ਥੋੜਾ ਫਰਕ ਹੈ। ਕਮਲੀ ਆਮ ਤੌਰ ਤੇ ਇਹਨੂੰ ਮੈਲ ਦੇ ਨਾਲ ਮੇਰਾ ਖਿਆਲ ਵੀ ਕਨੈਕਟ ਕਰਦੇ ਆ ਕਿ ਮੈਨੂੰ। ਵੈਸੇ ਤੁਸੀਂ ਛੱਡੀਆਂ ਦਾ ਕੀ ਮਾਇਨਾ ਕੀਤਾ ਹੈ? ਛੱਡੀ ਦਾ ਅਸੀਂ ਕੀਤਾ ਹੈ ਉਹੀ ਪੁਕਾਰੀ ਬੁਲਾਈ। ਹਾਂ ਬਿਲਕੁਲ ਹੋ ਗਈ। ਆਹੋ ਕਮਲੀ ਦੇ ਨਾਂ ਤੋਂ ਮੈਂ ਮਸ਼ਹੂਰ ਹੋ ਗਈ ਹਾਂ। ਹਾਂਜੀ
ਡਾਕਟਰ ਸਾਹਿਬ ਤੁਸੀਂ ਪੜ੍ਹਦੇ ਹੋ ਇੱਕ ਵਾਰੀ ਅਗਰ ਪੜ੍ਹ ਸਕਦੇ ਹੋ। ਮੈਂ ਪੜ੍ਹ ਦੇਣਾ ਜੀ। ਸੱਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਂਝਾ ਜੋਗੀ ਮੈਂ ਜੁਗਿਆਣੀ, ਕਮਲੀ ਕਰ ਕਰ ਸੱਡੀਆਂ, ਮਾਸ ਝੜੇ ਝੜ ਪਿੰਜਰ ਹੋਇਆ, ਕੜਕਣ ਲੱਗੀਆਂ ਹੱਡੀਆਂ, ਮੈਂ ਅਯਾਣੀ ਨਿਉ ਕੀ ਜਾਣਾ, ਬਿਰਹੋਂ ਤਨਾਵਾਂ ਤਣੀਆਂ, ਬਿਰਹੋਂ ਤਨਾਵਾਂ ਗੱਡੀਆਂ, ਕਹੇ ਹੁਸੈਨ ਫਕੀਰ ਸਾਈਂ ਦਾ, ਦਾਮਨ ਤੇਰੇ ਮੈਂ ਲਗੀ। ਥੈਂਕ ਯੂ ਡਾਕਟਰ ਸਾਹਿਬ। ਹਾਂਜੀ ਕਰੋ ਜੀ ਸ਼ੁਰੂ ਕੋਈ डिस्कशन। पुष्पा जी आवाज नहीं आ रही ताड़ी। हाँ जी ये वाली लाइन अजे क्लियर नहीं हुई मैनू। बिरहों तनावा गड्डियां या तनिया की है? गड्डियां। गड्डियां ते की मतलब है बिरहों तनावा गड्डियां? ਇਹਦਾ ਮਤਲਬ ਹੈ ਬਿਰਹੋਂ ਦੀਆਂ ਤਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਰਸੇ ਠੋਕ ਕੇ ਉਹਨਾਂ ਨਾਲ ਬੰਨ ਦਿੱਤਾ ਗਿਆ। ਜਿਸ ਤਰ੍ਹਾਂ ਗੁੱਡੀ ਡੋਰ ਨਾਲ ਨਹੀਂ ਬੰਨਦੇ ਜੀ? ਨਹੀਂ ਜਿਵੇਂ ਤੰਬੂ ਤਾਣੀਦਾ ਨਾ, ਹਾਂਜੀ ਉਵੇਂ ਕੀ ਕਰੀਦਾ, ਉਹ ਉਹਦੀਆਂ ਤਨਾਵਾਂ ਜਿਹੜੀਆਂ ਨੇ ਉਹ ਜ਼ਮੀਨ ਨਾਲ ਜਿਹੜਾ ਹੁੰਦੀ ਹੈ ਕਿੱਲਾ, ਉਹਦੇ ਵਿੱਚ ਉਹਨੂੰ ਉਡਾ ਦਿੰਦੇ। अच्छा मेरा ध्यान जा रहा है ਤਾਂ ਉਹ ਖੜਾ ਰਹਿੰਦਾ। अच्छा मेरा डॉक्टर साहब ध्यान जा रहा सी ਉਹ ਤਨਾਵਾਂ ਗੱਡੀਆਂ, ਕਿਉਂਕਿ ਬਚਪਨ ਅਸੀਂ ਗੁੱਡੀ ਉਡਾਣੇ ਸਾਂ ਤੇ ਤਨਾਵਾਂ ਪਾ ਕੇ ਤੇ ਉਡਾਣੇ ਸਾਂ ਤਾਂ ਕਿ ਗੁੱਡੀ ਨੂੰ ਕੰਟਰੋਲ ਕਰ ਸਕੀ ਆਪਣੀ ਮਰਜ਼ੀ ਨਾਲ ਡੋਰ ਦੇ ਨਾਲ। ਹਾਂ ਇਹ ਤੁਹਾਡਾ ਐਕਸਪੀਰੀਅੰਸ ਹੋ ਸਕਦਾ, ਸਾਡਾ ਤਾਂ ਨਹੀਂ ਹੈ ਕਿਉਂਕਿ ਅਸੀਂ ਰਹੇ ਨਹੀਂ। ਲੇਕਿਨ ਤਨਾਵਾਂ ਦਾ ਇੱਕ ਮਤਲਬ ਗੁੱਡੀ ਦੀ ਡੋਰ ਵੀ ਹੈ। ਤਨਾਵਾਂ ਦਾ ਇੱਕ ਮਤਲਬ ਗੁੱਡੀ ਦੀ ਡੋਰ ਵੀ ਹੈ। ਲੁਕ ਚੁਪਕੀ ਜਿਹਦਾ ਡੋਰ ਜਿਹੜਾ ਆਪਣਾ ਪੁਸ਼ਪਾ ਜੀ ਦਾ ਹੈ ਉਹ ਵੀ ਹੈ ਕਿ ਇਹ ਜੇ ਇਹਨੂੰ ਪੜੀਏ ਬਿਰਹੋਂ ਤਨਾਵ ਕਿ ਬਿਰਹੋਂ ਦੀਆਂ ਜਿਹੜੇ ਜਲਾਇਆ ਨੇ ਬਿਰਹੋਂ ਦੀਆਂ ਜਿਹੜੀਆਂ ਤਣੀਆਂ ਨੇ ਉਹਨਾਂ ਨੂੰ ਤਣ ਦਿੱਤਾ ਹੈ। ਬਿਲਕੁਲ ਡਾਕਟਰ ਸਾਹਿਬ, ਜਿਹੜੀ ਬਲਕਿ ਗੁੱਡੀ 'ਚ ਵੀ ਜਿਹੜੀ ਤਨਾਵਾਂ ਹੁੰਦੀਆਂ ਨਾ ਉਹ ਵੀ ਉਸੇ ਤਰ੍ਹਾਂ ਹੀ ਹੁੰਦੀਆਂ ਜਿਸ ਤਰ੍ਹਾਂ ਉਹ ਟੈਂਟ ਹੁੰਦਾ ਨਾ, ਤਨਾਅ ਉਹਦੀ ਪੂਰੀ ਡੋਰ ਨਹੀਂ ਹੁੰਦੀ ਜਿਹੜੀ ਅੱਗੇ ਚੱਲ ਰਹੀ ਹੁੰਦੀ ਹੈ। ਤਨਾਵਾਂ ਹੁੰਦੀਆਂ ਜਿਹੜੀਆਂ ਉਹਦੀਆਂ ਦੋ ਪਾਰਟਸ ਜਿਹੜੇ ਗੁੱਡੀ ਨੂੰ ਕਨੈਕਟ ਕਰਦੇ ਨੇ ਨਾ, ਜਿਸ ਤਰ੍ਹਾਂ ਤੰਬੂ 'ਚ ਕੀਤਾ ਜਾਂਦਾ, ਉਹ ਤਨਾਵਾਂ ਹੁੰਦੀਆਂ, ਨਾ ਕਿ ਤਮਾਮ ਡੋਰ। ਤੇ ਉਹ ਤਨਾਵਾਂ ਦੋਨੋਂ ਹੀ ਸੂਰਤਾਂ 'ਚ ਉਹੀ ਇੱਕ ਕਨੈਕਸ਼ਨ ਹੀ ਬਣਦਾ ਹੈ ਕਿ ਵੀ ਉਹ, ਔਰ ਉਹਦੇ 'ਚ ਵੀ ਜਦੋਂ ਗੁੱਡੀ ਆਉਂਦੀ ਹੈ ਉਹਦੇ 'ਚ ਕੋਈ ਡੋਰੀ ਨਹੀਂ ਹੁੰਦੀ, ਲੇਕਿਨ ਉਹ ਜਿਸ ਤਰ੍ਹਾਂ ਉਹਦੇ 'ਚ ਉਹਨੂੰ ਕੀਤਾ ਜਾਂਦਾ ਨਾ, ਪਰੋਇਆ ਜਾਂਦਾ, ਉਹਨੂੰ ਡੈਮੇਜ ਕੀਤਾ ਜਾਂਦਾ, ਫਿਰ ਉਹ ਤਨਾਵਾਂ ਪਰੋਈਆਂ ਜਾਂਦੀਆਂ। ਇਸੇ ਤਰ੍ਹਾਂ ਟੈਂਟ ਵੀ ਤੁਹਾਨੂੰ ਕਵਰ ਕਰਦਾ। ਤੇ ਜਿਸ ਤਰ੍ਹਾਂ ਜੁਦਾਈ ਦੀ ਜਾਂ ਬਿਰਹੋਂ ਦੀ ਇੱਕ ਜਿਹੜੀ ਉਹ ਹੈ ਨਾ ਸੂਈ, ਉਹ ਇੱਕ ਉਹ ਤਨਾਵਾਂ ਉਹ ਗੱਡੀਆਂ ਜਾਂਦੀਆਂ, ਜਿਸ ਤਰ੍ਹਾਂ ਦਿਲ 'ਚ ਗੱਡੀਆਂ ਜਾਂਦੀਆਂ, ਇਸੇ ਤਰ੍ਹਾਂ ਗੁੱਡੀ ਜਿਹੜੀ ਉਹਦੇ 'ਚ ਤਨਾਵਾਂ ਗੱਡੀਆਂ ਜਾਂਦੀਆਂ ਬੇਸਿਕਲੀ ਦੋ ਜਗ੍ਹਾ ਤੇ ਐਟਲੀਸਟ। ਇਸੇ ਤਰ੍ਹਾਂ ਟੈਂਟ ਦੀਆਂ ਵੀ ਹੈ, ਉਹ ਵੀ ਤੁਹਾਨੂੰ ਕਵਰ ਕਰਦਾ। ਤੇ ਉਹ ਮੇਰਾ ਖਿਆਲ ਹੈ ਬਿਰਹੋਂ ਜਿਹੜੀ ਹੈ ਉਹਦੇ ਕੰਟੈਕਸਟ ਵਿੱਚ ਤਨਾਵਾਂ ਜਿਹੜੀਆਂ ਗੱਡਣਾ ਉਹ ਉਸ ਸੇ ਜ਼ਿਆਦਾ ਬਣਦਾ, ਲੇਕਿਨ ਇਹ ਵੀ ਦੋਨੋਂ ਠੀਕ ਨੇ ਮੇਰੇ ਖਿਆਲ ਵਿੱਚ। ਇਹਦੇ ਵਿੱਚ ਜਿਹੜਾ ਇਸ ਲਾਈਨ ਦੇ ਵਿੱਚ ਜਿਹੜਾ ਸਟਲ ਲੱਗਦਾ ਹੈ ਨਾ, ਉਹ ਇਹ ਹੈਗਾ ਕਿ ਮੈਂ ਅਜਾਣੀ ਨਿਉ ਕੀ ਜਾਣਾ, ਮੈਂ ਤੇ ਅਜੇ ਉਹ अर्ली चाइल्डहुड ਵਿੱਚ ਜਿੱਥੇ ਨੇ ਲਾਉਣ ਦਾ, ਇਸ਼ਕ ਲਾਉਣ ਦਾ ਕੋਈ ਪਤਾ ਵੀ, ਉਹਦਾ ਪਤਾ ਵੀ ਨਹੀਂ ਹੁੰਦਾ ਕੀ ਹੁੰਦਾ ਹੈ। ਅਜੇ ਬੰਦਾ ਉਹਨੇ ਸੁਰ ਤੋਂ ਉਹਨੇ ਸ਼ੂਰ ਚ ਆਇਆ ਹੀ ਨਹੀਂ ਹੁੰਦਾ
कि ਉਹ ਇਸ਼ਕ ਦਾ ਮਤਲਬ ਸਮਝਿਆ ਜਾ ਸਕੇ। ਪਰ ਫਿਰ ਵੀ ਜੇ ਬਿਰੋਂ ਨੇ ਤਨਾਵਾਂ ਤਣੀਆਂ ਨੇ ਜਾਂ ਤਨਾਵਾਂ ਗੱਡੀਆਂ ਨੇ ਤੇ ਇਹਦਾ ਮਤਲਬ ਹੈ ਕਿ ਇਹ ਜਿਹੜਾ ਰੋਗ ਹੈ ਜਾਂ ਜਿਹੜਾ ਹਿਜਰ ਹੈ ਇਹ ਮੇਰੇ ਨਾਲ ਜੰਮਿਆ ਹੈ। ਜਦੋਂ ਬਿਰਹੋਂ ਦੀਆਂ ਤਨਾਵਾਂ ਗੱਡੀਆਂ ਜਾਂਦੀਆਂ ਫੇਰ ਹੀ ਪਤੰਗ ਉੱਡਦੀ ਹੈ, ਫੇਰ ਟਰਾਂਸਫਾਰਮ ਹੁੰਦੀ ਹੈ ਨਾ ਇੱਥੋਂ ਬਿਰਹੋਂ, ਉਹਨੂੰ ਟਰਾਂਸਫਾਰਮ ਕਰਦੀਆਂ ਤਨਾਵਾਂ ਜੀ। ਇਸੇ ਤਰ੍ਹਾਂ ਟ੍ਰੈਂਡ ਵੀ ਜਿਹੜਾ ਨਾ ਉਹ ਵੀ ਇੱਕ ਟਰਾਂਸਫਾਰਮ ਹੋਣ ਦੀ ਸ਼ਕਲ ਹੈ ਕਿ ਤੁਸੀਂ ਉਹ ਪ੍ਰੀਵੇਲਿੰਗ ਜਿਹੜੀਆਂ ਚੀਜ਼ਾਂ ਉਹਨਾਂ ਤੋਂ ਹਟ ਕੇ ਅੱਗੇ ਜਾ ਰਹੇ। ਚਲੋ ਇਹਨੂੰ ਖੋਲਣਾ ਸ਼ੁਰੂ ਕਰਨੇ ਆ ਫਿਰ। ਉਹ ਜਿਹੜਾ ਹੈ ਆਪਣਾ ਉਹਦਾ शिव कुमार बटालवी की एक लाइन है ना, आपे नहीं मैं बालड़ी हाँ आपे नहीं मैं मत्ता जोगी। हाँ मत कड़ा है सुन दवे है आपे नहीं मैं बालड़ी है आपू किथों किथे मत्ता जोगी। मत केड़ा है सुन दवे मत केड़ा है सुन दवे बिल्कुल। आख सुनी माए रोए बुल चित के नहीं जग किते सुन ना लवे। बिल्कुल 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 बुल चित के रोना ब्यूटीफुल। लो जी शिव का जन्मदिन भी आज ना। हाँ जी 23 जुलाई बड़ा कोइंसिडेंस है वैसे। अच्छा वाह आज शिव जी दा शिव होरां दा जन्मदिन है। हाँ जी वाह व्हाट अ कोइंसिडेंस। हाँ जी जी जिक्र किया वरना नॉर्मली होता नहीं संगत। चलो जी मैं कोशिश करना क्विकली और देन वी विल गो फ्रॉम देयर। ते सज्जन बिन रातां होइयां वड्डियां वड्डी दा बहुत ज्यादा नखारा ते नतारा किया है जुबैर साहब ने कि वड्डी दा मतलब सिर्फ लम्मी नहीं, वड्डी दा मतलब कि औखी भी है बड़ी। जुदाई वाली रात जिवें होंदी है बड़ी औखी ना, ये ना थी हमारी किस्मत के विसाले यार होता, अगर और जीते रहते यही इंतजार होता। ते ओ सज्जन बिन रातां होइयां वड्डियां औखियां ने, जुदाई दी रात, इंतजार दी रात, वख होण दी रात सज्जन तो बड़ी औखी होंदी है। रांझा जोगी मैं जुगियाणी मेरे गुलाम फरीद मठन कोटियां दी लाइन बार बार आ रही जेहन च। रांझा जोगी मैं जुगियाणी दित्ती इश्क खबर वे जोगी जादूगर वे शाह रांझा बेला। बहुत ज्यादा है रिपीटेटिव है। बाकी इन्हां दे होर मतलब भी जुबैर साहब ने खोले ने, होर भी खुलणगे। जोगी ते जुगियाणी मैं नहीं पता सी कि वो दुर्गा देवी दी जेहड़ियां वॉरियर्स सन जनानियां उन्हां नूं जुगियाणियां कहंदे सन। सो दैट्स अ गुड वन। ते कमली कर कर छड्डियां बिल्कुल रांझा रांझा करदी नहीं मैं आपे रांझा होई आखो नहीं मैं दीदो रांझा हीर ना आखो कोई। वो सेम चीज है रिफ्लेक्ट हो रही है। रांझा जोगी मैं जुगियाणी कमली कर कर छड्डियां। तो छड्डी का मतलब भी बहुत ज्यादा जुबैर साहब ने रोशनी पाई है, बकायदा अखा खोली साडियां कि छड्डी का मतलब है कि रिपैटिटिवली जिवें ताने दिते जांदे ने कह कह के बार बार ताकि अगला बिल्कुल टूट जाए। ते बिल्कुल जिवें तुसीं किसी नूं ताने मार मार के तोड़न की कोशिश करो ਉਹਦੇ ਮਹਿਣਿਆਂ ਚ ਮੈਨੂੰ ਲੱਗਾ ਜ਼ੁਬੈਰ ਸਾਹਿਬ ਦੇ ਦੱਸਣ ਤੋਂ ਬਾਅਦ ਕਿ ਛੱਡੀ ਉਸ ਮਹਿਣੇ ਚ ਆ ਰਿਹਾ ਕਿ ਮੈਨੂੰ ਤਾਨੇ ਦਿੱਤੇ ਜਾ ਰਹੇ ਨੇ ਕਿ ਮੈਂ ਉਹਦੇ ਲੜ ਵੀ ਮੈਂ ਤੇਰੇ ਲੜ ਲੱਗੀ ਆ ਰਾਂਝਣ ਯਾਰ। ਉਸ ਵਜ਼ਨ ਦੇ ਵਿੱਚ ਮਾਸ ਜੜੇ ਜੜ ਪਿੰਜਰ ਹੋਇਆ ਕੜਕਣ ਲੱਗੀਆਂ ਹੱਡੀਆਂ। ਤੇ ਆਫ ਕੋਰਸ ਜਿਹੜਾ ਬਿਰਹੋਂ ਦਾ ਇੰਤਜ਼ਾਰ ਹੈ ਉਹਦਾ ਜਿਹੜਾ ਦੁੱਖ ਹੈ ਦੁਖਾਂਤ ਤੇ ਦਰਦ ਹੈ ਉਹ ਬਿਲਕੁਲ ਇਵੇਂ ਹੈ ਜਿਵੇਂ ਕਿ ਤੁਸੀਂ ਕੋਈ ਬੰਦਾ ਜਿਹੜਾ ਵੇ ਉਹ ਪਿਆ ਪਿਆ ਮੋਇਆ ਹੋਇਆ ਉਹਦਾ ਮਾਸ ਉੱਡ ਜਾਏ ਤੇ ਪਿੰਜੜ ਪਿੱਛੇ ਰਹਿ ਜਾਏ। ਔਰ ਮਾਸ ਤੇ ਪਿੰਜੜ ਦਾ ਜਿਹੜਾ ਵੱਖ ਹੋਣਾ ਵੇ ਉਹ ਆਫ ਕੋਰਸ ਪੇਨਫੁਲ ਹੈ एक्सपीरियंस है। एक इमेजरी भी बड़ी स्टार्क है। मैं यानी न्यू की जाना बिरों तनावा गड्डियां
ਇਸ਼ਕ ਦੇ ਰਸਤੇ ਤੇ ਸੂਫੀ ਸ਼ਾਇਰਾਂ ਨੇ ਔਰ ਖਾਸ ਤੌਰ ਤੇ ਸ਼ਾਹ ਹੁਸੈਨ ਦੇ ਬੈਕਗ੍ਰਾਉਂਡ 'ਚ ਹਮੇਸ਼ਾ ਉਹਨਾਂ ਨੇ ਆਪਣੇ ਆਪ ਨੂੰ ਜ਼ਨਾਨੀ ਵੀ ਰੱਖਿਆ ਔਰ ਅਯਾਨੀ ਵੀ ਕਿਹਾ ਔਰ ਬੱਚਾ ਵੀ ਕਿਹਾ। ਔਰ ਬਿਲਕੁਲ ਬੱਚੇ ਦੀ ਜਦੋਂ ਅਯਾਨੀ ਤੁਸੀਂ ਕਹਿੰਦੇ ਹੋ ਤੇ ਅਯਾਨੀ ਦਾ ਮਤਲਬ ਹੈ ਕਿ ਮਾਸੂਮੀਅਤ ਹੈ, ਇਨੋਸੈਂਸ ਹੈ, ਬੋਲਪਨ ਹੈ ਔਰ ਸਾਦਗੀ ਹੈ। ਔਰ ਜਿਹੜਾ ਇਸ਼ਕ ਦਾ ਰਸਤਾ ਹੈ ਉਹ ਬੜਾ ਔਖਾ ਹੈ, ਲੇਕਿਨ ਅਗਰ ਤੁਸੀਂ ਉਹ ਇਸ਼ਕ ਰਸਤੇ 'ਚ ਪੈ ਜਾਓ ਤੇ ਤੁਸੀਂ ਇੰਝ ਹੀ ਕੰਟਰੋਲ ਹੁੰਦੇ ਹੋ ਇਸ਼ਕ ਕੋਲੋਂ, ਜਿਵੇਂ ਕਿ ਇੱਕ ਤੰਬੂ ਜਾਂ ਗੁੱਡੀ ਜਿਹੜੀ ਹੈ ਉਹ ਤਨਾਵਾਂ ਕੋਲ ਕੰਟਰੋਲ ਹੁੰਦੀ ਹੈ ਜਾਂ ਕਾਬੂ ਕੀਤੀ ਜਾਂਦੀ ਹੈ। ਕਹੇ ਹੁਸੈਨ ਫਕੀਰ ਸਾਈਂ ਦਾ, ਔਰ ਅਖੀਰ ਤੇ ਉਹ ਪ੍ਰਾਊਡ ਫੀਲ ਕਰਦੇ ਪਏ ਨੇ। ਇਹ ਤਮਾਮ ਪਿੰਜੜ ਹੋ ਗਿਆ, ਇਹ ਤਾਨੇ, ਇਹ ਪਿੰਜਰ ਹੋਣਾ, ਇਹ ਹੱਡੀਆਂ ਦਾ ਕਰਕਰ ਹੋਣਾ, ਈਵਨ ਕੰਟਰੋਲ ਹੋਣਾ ਤਨਾਵਾਂ ਨਾਲ ਆਪਣੇ ਆਪ ਨੂੰ ਇਸ਼ਕ ਦੇ ਕੋਲੋਂ, ਉਹ ਇਸ ਚੀਜ਼ ਨੂੰ ਫਖਰ ਮਹਿਸੂਸ ਕਰਦੇ ਪਏ ਨੇ ਕਿ ਮੈਂ ਖੁਸ਼ ਹਾਂ ਕਿ ਮੈਂ ਤੁਹਾਡੇ ਦਰ ਲੱਗੀ ਹਾਂ, ਮੈਂ ਤੁਹਾਡੇ ਨਾਲ ਜੁੜੀ ਹਾਂ, ਮੇਰੀ ਜੁੜਤ ਤੁਹਾਡੇ ਨਾਲ ਹੈ। ਇਹ ਸਭ ਕੁਝ ਹੋਣ ਦੇ ਬਾਵਜੂਦ ਜਿਹਦੀ ਉਹਨਾਂ ਨੇ ਕੈਟਲੌਗ ਕੀਤੀ ਹੈ ਇਸ਼ਕ ਦੀ ਜਿਹੜੀ ਪ੍ਰਾਈਸ ਹੈ, ਕੀਮਤ ਹੈ ਜਿਹੜੀ, ਉਹਦੇ ਬਾਅਦ ਉਹ ਕਹਿੰਦੇ ਕਿ ਮੈਂ ਇਹਦੇ ਬਾਵਜੂਦ ਆਈ ਐਮ ਫੀਲਿੰਗ ਵੈਰੀ ਪ੍ਰਾਊਡ of being connected with you, sajjan, pyara, dost, nature, whichever you can call it. मेरी ना समझ ਇੱਥੇ ਆ ਕੇ ਮੁੱਕ ਗਈ ਹੈ ਤੇ let's move on. Thank you ਜੀ। हाँ जी, कोई और जी? Let's keep on going. ਅੱਛਾ, ਕੋਈ ਨਹੀਂ ਬੋਲ ਰਿਹਾ ਤੇ ਫਿਰ ਮੈਂ ਥੋੜੀ ਜਿਹੀ ਗੱਲ ਕਰਾਂ ਕਿ ਜੀ ਕਰੋ ਕਰੋ, ਬਿਲਕੁਲ ਕਰੋ। ਹਾਂਜੀ, ਕਿ ਮੈਨੂੰ ਸਾਰੀ ਜਿਹੜੀ ਕਾਫੀ ਹੈ ਵਿਯੋਗ ਦੇ ਵਿੱਚ, ਵਿਛੋੜੇ ਦੇ ਵਿੱਚ ਲੱਗੀ ਕਿ ਉਹਨਾਂ ਨੂੰ ਬੜੀ ਤਕਲੀਫ ਹੈ। ਔਰ ਭਾਵੇਂ ਤੁਸੀਂ ਉਹਨਾਂ ਨੂੰ ਆਪਣੇ ਪਰਸਨਲ ਲੈਵਲ ਤੇ ਲਾਓ ਜਾਂ ਕਿ ਵੱਡੇ, ਇਹੀ ਮੇਰੇ ਖਿਆਲ ਵੱਡੇ, ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਕਿ ਵੱਡੇ ਜਿਹੜੇ ਸ਼ਾਇਰ ਹੁੰਦੇ ਨੇ ਕਿ ਆਪਣੀਆਂ ਪਰਸਨਲ ਵਿਛੋੜਿਆਂ ਨੂੰ ਔਰ ਬੜੇ ਹਾਈਪਰ ਸੈਂਸਿਟਿਵ ਹੁੰਦੇ ਨੇ, ਉਹ ਸਮਾਜ ਦੇ ਲੈਵਲ ਤੇ, ਦੁਨਿਆਵੀ ਲੈਵਲ ਤੇ ਵੀ ਉਸ ਨੂੰ ਪ੍ਰੋਜੈਕਟ ਕਰਕੇ ਦੇਖਦੇ ਨੇ। ਤੇ ਮੈਟਾਫਰ ਜਿਹੜਾ ਪਹਿਲਾਂ ਇੱਥੇ ਹੈਗਾ ਕਿ ਮਾਸ ਝੜੇ ਝੜ ਪਿੰਜਰ ਹੋਇਆ, ਖੜਕਣ ਲੱਗੀਆਂ ਹੱਡੀਆਂ, ਕਿ ਵਿਯੋਗ ਦੇ ਵਿੱਚ ਇਹ ਵੀ ਹੋ ਸਕਦਾ ਕਿ ਮੈਂ ਭੁੱਖੇ ਰਹਿ ਕੇ ਮੇਰੀ ਸਿਹਤ ਖਰਾਬ ਹੋ ਰਹੀ ਆ, ਮਾਸ ਝੜ ਰਿਹਾ, ਪਰ ਆਪਣੀ ਬੋਡੀ ਦਾ ਮੈਟਾਫਰ ਦਿੱਤਾ। ਔਰ ਕਈ ਜਗ੍ਹਾ ਜਿਹੜੇ ਸ਼ਾਇਰ ਨੇ ਬਾਰ-ਬਾਰ ਲਿਵਿੰਗ ਚੀਜ਼ਾਂ ਦਾ ਜਾਂ ਨਾ ਲਿਵਿੰਗ ਚੀਜ਼ਾਂ ਦੇ, ਕਿਸੇ ਨੇ ਜਿੱਦਾਂ ਇਹਨਾਂ ਨੇ ਵੀ ਕਿਹਾ ਸੀ, ਤਨ ਤੰਬੂਰ ਰਗਾਂ ਦੀਆਂ ਤਾਰਾਂ ਖੜਕਣ ਚਾਈ ਚਾਈ ਵੇ, ਮਤਲਬ ਆਪਣਾ ਐਗਜ਼ਾਮਪਲ ਦਿੰਦੇ ਨੇ। ਜਿੱਦਾਂ ਰਾਂਝੇ ਦੀ ਵੀ ਆਪਾਂ ਪੜ੍ਹਦੇ ਹਾਂ ਕਿ ਵੰਝਲੀ ਉਹਨਾਂ ਦੀ ਇੱਕ ਨੋਨ ਲਿਵਿੰਗ ਥਿੰਗ ਹੈ, ਉਹਦੇ ਵਿੱਚ ਵੀ ਆਪਣਾ ਸਾਰਾ ਕੁਛ ਵਿਯੋਗ ਜਾਂ ਖੁਸ਼ੀ ਜੋ ਕੁਛ ਉਹ ਦੇਖਦੇ ਨੇ। ਸੋ ਆਪਣੇ ਦੁੱਖ ਤਕਲੀਫ ਨੂੰ, ਵਿਯੋਗ ਨੂੰ ਵੱਡੇ ਲੈਵਲ ਤੇ ਦੇਖਣਾ, ਸਮਾਜ ਦੇ ਲੈਵਲ ਤੇ ਦੇਖਣਾ। ਜਿੱਦਾਂ ਕਿ ਇੱਕ ਹੋਰ ਵੀ ਹੈਗਾ, ਸ਼ਿਵ ਕੁਮਾਰ ਦੀ ਗੱਲ ਕਰ ਰਹੇ ਸੀ ਕਿ ਉਹਨੇ ਰਾਤ ਦੇ ਵਿੱਚ ਦੇਖਿਆ ਆਪਣੇ, ਕਿ ਰਾਤ ਗਈ ਕਰ ਤਾਰਾ ਤਾਰਾ, ਹੋ ਗਿਆ ਦਿਲ ਦਾ ਦਰਦ ਆਧਾਰਾ, ਕਿ ਰਾਤ ਨੂੰ ਵੀ ਉਹੀ ਹਾਲਤ ਹੋ ਰਿਹਾ ਜੋ ਮੇਰੇ ਦਿਲ ਦੇ ਵਿੱਚ ਇਹ ਵਿਯੋਗ ਹੈ ਸਾਰੀ ਚੀਜ਼ਾਂ ਦਾ। ਆਪਣੇ ਗ੍ਰੰਥ ਸਾਹਿਬ ਦੇ ਵਿੱਚ ਕੱਲ ਹੀ ਮੈਂ ਪੜ੍ਹ ਰਿਹਾ ਸੀ ਕਿ ਟੁੱਟੀ ਤੰਤ ਰਬਾਬ ਕੀ, ਰਬਾਬ ਜਿਹੜਾ ਮਿਊਜ਼ੀਕਲ ਇੰਸਟਰੂਮੈਂਟ ਹੈ, ਟੁੱਟੀ ਤੰਤ ਰਬਾਬ ਕੀ ਵਾਜੇ ਨਹੀਂ, ਵਿਯੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਸੋ ਉਹ ਜਿਹੜੇ ਸ਼ਾਇਰ ਨੇ ਵੱਡੇ ਆਪਣੀ ਪਰਸਨਲ ਜੇ ਪ੍ਰੋਬਲਮ ਨੂੰ ਬੜਾ ਹਾਈਲਾਈਟ ਕਰਕੇ ਸਮਾਜ ਦੇ ਲੈਵਲ ਤੇ, ਸੁਸਾਇਟੀ ਦੇ ਲੈਵਲ ਤੇ ਦੇਖਦੇ ਨੇ। ਔਰ ਉਹਦੇ 'ਚ ਮੈਨੂੰ ਇਹ ਲੱਗਦਾ ਕਿ ਉਹਨਾਂ ਦੇ ਨਾਲ ਜਦੋਂ ਕੰਪੇਅਰ ਕਰਦੇ ਨੇ ਆਪਣੇ ਦੁੱਖ ਨੂੰ ਸਮਾਜ ਦੇ ਲੈਵਲ ਤੇ, ਉਹਨਾਂ ਨੂੰ ਥੋੜਾ ਜਿਹਾ ਸਕੂਨ ਮਿਲਦਾ, ਉਹਨਾਂ ਨੂੰ ਥੋੜਾ ਜਿਹਾ ਆਰਾਮ ਆਉਂਦਾ। ਅਸੀਂ ਇਹ ਮੈਡੀਕਲ ਵਿੱਚ ਵੀ ਦੇਖਿਆ ਕਿ ਜੇ ਤੁਸੀਂ ਕਿਸੇ ਨੂੰ ਕੋਈ ਬੈਕ ਪੇਨ ਹੈ ਫਾਰ ਐਗਜ਼ਾਮਪਲ, ਉਸ ਬੰਦੇ ਨੂੰ ਬੜੀ ਤਕਲੀਫ ਹੈ, ਦਰਦ ਤਕਲੀਫ ਹੈ, ਉਹਨੂੰ ਇੱਕ ਹੋਰ ਥੋੜੀ ਵੱਡੀ
ਜਿੱਦਾਂ ਕਿ ਪੈਰ ਦੇ ਵਿੱਚ ਕੋਈ ਲਾ ਦਿੱਤਾ ਜਾਂ ਛੱਲਾ ਪਾ ਦਿੱਤਾ, ਟਾਈਟ ਪਾ ਦਿੱਤਾ, ਉਹਦਾ ਡਿਸਟਰੈਕਸ਼ਨ ਦੂਸਰੇ ਪਾਸੇ ਕਰੋ ਤੇ ਤੁਹਾਡੀ ਆਪਣੀ ਜਿਹੜੀ ਪੀੜ ਹੈ, ਪਰਸਨਲ ਪੀੜ ਆ, ਉਹ ਘਟ ਜਾਂਦੀ ਆ। ਆਪਣੀ ਛੋਟੀ ਪੀੜ ਨੂੰ ਵੱਡੀ ਪੀੜ ਸਮਾਜ ਦੇ ਲੈਵਲ ਤੇ ਜੇ ਦੇਖੀਏ ਤੇ ਤੁਹਾਡੀ ਪਰਸਨਲ ਪੀੜ ਜਿਹੜੀ ਆ ਥੋੜੀ ਘਟ ਜਾਂਦੀ ਆ। ਹੁਣ ਅਸੀਂ ਦੇਖਿਆ ਹੀ ਆ ਕਿ ਜੇ ਤੁਹਾਨੂੰ ਛੋਟੀ ਆਪਣੀ ਖੁਸ਼ੀ ਆ ਤੇ ਤੁਸੀਂ ਵੱਡੇ ਲੈਵਲ, ਸਮਾਜ ਲੈਵਲ ਤੇ ਵੱਡਿਆਂ ਲੋਕਾਂ ਦੀ ਖੁਸ਼ੀ ਨਾਲ ਨੂੰ ਕੰਪੇਅਰ ਜਦੋਂ ਕਰਦੇ ਆ ਤਾਂ ਤੁਹਾਡੀ ਸਗੋਂ ਐਕਚੁਅਲੀ ਤਕਲੀਫ ਵੱਧ ਜਾਂਦੀ ਆ ਕਿ ਮੇਰੀ ਖੁਸ਼ੀ ਇਹ ਹੈ ਤਾਂ ਬਾਕੀ ਲੋਕ ਇੰਜੋਏ ਕਰ ਰਹੇ ਨੇ, ਤੇ ਤੁਹਾਡੀ ਤਕਲੀਫ ਜਿਹੜੀ ਪਰਸਨਲ ਉਹ ਵੱਧ ਜਾਏਗੀ। ਪਰ ਜੇ ਤੁਹਾਨੂੰ ਦੁੱਖ ਹੈ, ਛੋਟਾ ਦੁੱਖ ਹੈ, ਉਹਨੂੰ ਵੱਡੇ ਦੁੱਖ ਨਾਲ ਕੰਪੇਅਰ ਕਰੋ, ਤੁਹਾਡਾ ਦੁੱਖ ਜਿਹੜਾ ਘਟ ਜਾਏਗਾ। ਔਰ ਇਹ ਤਾਂ ਵੈਟਰਨਰੀ ਡਾਕਟਰ ਜਿਹੜੇ ਨੇ ਉਹ ਵੀ ਕਰਦੇ ਨੇ ਕਿ ਤੋਤੇ ਦੇ ਪੈਰ ਦੇ ਵਿੱਚ ਜ਼ਖਮ ਹੋਏ ਆ ਤੇ ਵੈਟਰਨਰੀ ਡਾਕਟਰ ਦੇ ਕੋਲ ਲੈ ਕੇ ਗਿਆ, ਜੋ ਕਹਿੰਦਾ ਜੀ ਇਹ ਠੀਕ ਨਹੀਂ ਹੋ ਰਿਹਾ, ਝੁੰਝ ਮਾਰੀ ਚਲਾ ਜਾ ਰਿਹਾ, ਤੋਤਾ ਝੁੰਝ ਮਾਰੀ ਚਲਾ ਜਾ ਰਿਹਾ। ਤੇ ਵੈਟਰਨਰੀ ਡਾਕਟਰ ਕਹਿੰਦਾ ਤੂੰ ਏਦਾਂ ਕਰ ਕਿ ਪਿੰਜਰੇ ਦੇ ਕੋਲ ਨਾ ਬਿੱਲੀ ਲਿਆ ਕੇ ਬਿਠਾ ਦੇ। ਸੋ ਤੋਤੇ ਨੂੰ ਬਿੱਲੀ ਦਾ ਡਰ ਵੱਡੀ ਪ੍ਰੋਬਲਮ ਹੈ। ਆਪਣੇ ਜ਼ਖਮ ਨੂੰ ਛੱਡ ਗਿਆ, ਉਹਨੇ ਝੁੰਝ ਨਹੀਂ ਮਾਰੀ, ਉਹ ਠੀਕ ਹੋ ਗਿਆ। ਆਪਣੇ ਮੇਰੇ ਖਿਆਲ ਹੁਸ਼ਿਆਰ ਵੀ ਆਪਣੇ ਆਪ ਨੂੰ ਸਕੂਨ ਦੇਣ ਦੇ ਲਈ ਛੋਟੇ ਦੁੱਖ ਨੂੰ ਵੱਡੇ ਦੁੱਖ ਦੇ ਨਾਲ ਕੰਪੇਅਰ ਕਰਕੇ ਦੇਖਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਥੋੜਾ ਜਿਹਾ ਸਕੂਨ ਇਹਨਾਂ ਚੀਜ਼ਾਂ ਦੇ ਵਿੱਚ ਮਿਲਦਾ। ਸੋ ਮੇਰਾ ਤਾਂ ਇਹੀ ਸੀਗਾ ਕਿ ਬਾਅਦ ਦੇ ਵਿੱਚ ਅਖੀਰਲੀ ਲਾਈਨ 'ਚ ਕਹਿੰਦੇ ਨੇ ਕਿ ਦਾਮਨ ਤੇਰੇ ਮੈਂ ਲੱਗੀ ਹਾਂ। ਉਹਨਾਂ ਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਕਿ ਜੋ ਵੀ ਮੇਰਾ ਦੁੱਖ ਹੈ ਤੇਰੇ ਲੜ ਲੱਗ ਕੇ, ਆਪਣੇ ਯਾਰ ਦੇ ਜਾਂ ਆਪਣੇ ਪਿਆਰੇ ਦੇ ਲੜ ਲੱਗ ਕੇ ਮੈਨੂੰ ਉਹ ਠੀਕ ਹੋ ਗਿਆ। ਸੋ ਇੰਨੀ ਕੁ ਮੈਂ ਗੱਲ ਕਰੂੰਗਾ ਕਿ ਸ਼ਾਇਰਾਂ ਦੀ ਵਡਿਆਈ ਇਹੀ ਹੈ ਕਿ ਛੋਟੀਆਂ ਚੀਜ਼ਾਂ ਨੂੰ ਵੱਡੇ ਲੈਵਲ ਤੇ ਦੇਖ ਕੇ, ਪਰਸਨਲ ਚੀਜ਼ਾਂ ਨੂੰ ਵੱਡੇ ਲੈਵਲ ਤੇ ਦੇਖ ਕੇ ਖੁਦ ਆਪਣਾ ਦੁੱਖ ਘਟਾ ਲੈਂਦੇ ਨੇ। ਮਿਹਰਬਾਨੀ। ਚਲੋ ਮੈਂ ਬੋਲਣਾ ਫਿਰ। ਸਜਣ ਬਿਨ ਰਾਤਾਂ ਹੋਈਆਂ ਵੱਡੀਆਂ, ਰਾਤਾਂ ਵੱਡੀਆਂ ਹੋਣ ਔਰ ਸਜਣ ਨਾ ਹੋਣਾ, ਔਰ ਜਿਸ ਤਰ੍ਹਾਂ ਅਮਰਦੀਪ ਸਾਹਿਬ ਨੇ ਕਿਹਾ ਦੁੱਖ, ਉਹਦਾ ਵੀ ਪਹਿਲੂ ਹੈ। ਔਰ ਦੂਸਰਾ ਇਹ ਕਿ ਜਦੋਂ ਕੋਈ ਆਉਂਦਾ ਵਿਛੋੜਾ ਜਾਂ ਸਜਣ ਨਹੀਂ ਰਹਿੰਦਾ ਜਾਂ ਕਿਸੇ ਚੀਜ਼ ਨੂੰ ਤੁਸੀਂ ਖੋ ਦਿੰਦੇ ਹੋ ਜਾਂ ਜੋ ਕੋਈ ਚੀਜ਼ ਹਾਸਲ ਨਹੀਂ ਕਰ ਸਕਦੇ, ਫਿਰ ਤੁਹਾਡੀ ਥਾਟ ਜਿਹੜੀ ਹੈ ਉਹ ਵੱਧਦੀ ਹੈ ਔਰ ਫਿਰ ਤੁਸੀਂ ਜ਼ਿਆਦਾ ਸੋਚਦੇ ਹੋ। ਰਾਤਾਂ ਹੋਈਆਂ ਵੱਡੀਆਂ ਉਹਦਾ ਮਕਸਦ ਇੱਕ ਤੇ ਹੈ ਕਿ ਤੁਸੀਂ ਜਾਗਦੇ ਹੋ, ਇਹਦਾ ਮਤਲਬ ਇਹ ਵੀ ਹੈ ਕਿ ਤੁਸੀਂ ਗੌਰ ਫਿਕਰ ਵੀ ਕਰਦੇ ਹੋ ਔਰ ਉਹਦੇ ਤੇ ਤੁਸੀਂ ਜ਼ਿਆਦਾ ਚੀਜ਼ਾਂ ਦੇ ਬਾਰੇ ਚ ਸੋਚਦੇ ਹੋ। ਤਾਂ ਪਤਾ ਲੱਗਦਾ ਹੈ ਕਿ ਉਹ ਚੀਜ਼ ਦੀ ਜਾਂ ਸੋਚ ਦੀ ਜਾਂ ਖਿਆਲ ਦੀ ਅਹਿਮੀਅਤ ਜਾਂ ਗੈਰ ਅਹਿਮੀਅਤ ਕੀ ਹੈ। ਸਜਣ ਵੀ ਰਾਤਾਂ ਹੋਈਆਂ ਵੱਡੀਆਂ, ਰਾਂਝਾ ਜੋਗੀ ਮੈਂ ਜੋਗਿਆਨੀ। ਇਹ ਰਾਂਝਾ ਜਿਸ ਤਰ੍ਹਾਂ ਉਹ ਰਾਂਝਾ ਜੋਗੀ ਬਣ ਆਇਆ ਨੂੰ ਹੀਰ ਨੂੰ ਹਾਸਲ ਕਰਨ ਵਾਸਤੇ, ਸੋ ਘੱਟ ਹੀਰ ਵੀ ਜੋਗਿਆਨੀ ਬਣ ਗਈ ਉਹਦੇ ਆਸਤੇ। ਇਹ ਤੇ ਇੱਕ ਉਹਨਾਂ ਦਾ ਪਹਿਲੂ ਹੈ। ਇਹ ਦੂਸਰਾ ਤੁਹਾਡੇ ਕੋਈ ਖ਼ਾਬ ਵੀ ਹੋ ਸਕਦੇ ਨੇ, ਤੁਹਾਡੇ ਕੋਈ ਦੁੱਖ ਵੀ ਹੋ ਸਕਦੇ ਨੇ, ਪਰ ਦੁਨੀਆ ਮਤਲਬ ਕੋਈ ਵੀ ਚੀਜ਼ ਇਸ ਤਰ੍ਹਾਂ। ਤੇ ਕਮਲੀ ਕਰ ਸਿੱਟੀਆਂ, ਹੁਣ ਮੈਨੂੰ ਮੈਂ ਉਸ ਆਪਣੀ ਕਮਿਟਮੈਂਟ ਵਿੱਚ ਜਾਂ ਆਪਣੀ ਉਸ ਸੋਚ ਚ ਇੰਨੀ ਜਾਂ ਉਸ ਵਿਛੋੜੇ ਚ ਜਾਂ ਉਸ ਸੱਜਣ ਦੀ ਗੈਰ ਮੌਜੂਦਗੀ ਚ ਇੰਨੀ ਰਚ ਬਸ ਗਈਆਂ ਕਿ ਹੁਣ ਮੈਨੂੰ ਲੋਕ ਕਮਲੀ ਉਹਦੇ ਵਜ੍ਹਾ ਨਾਲ ਹੀ ਸੱਦਦੇ ਨੇ, ਬੁਲਾਉਂਦੇ ਨੇ। ਔਰ ਮੇਰਾ ਜਿਹੜਾ ਮਾਸ ਚ ਪਿੰਜਰ ਹੋਇਆ, ਕਰਕਣ ਲੱਗੀਆਂ ਹੱਡੀਆਂ, ਕੁਛ ਇਹਦੇ ਚ ਇੱਕ ਬੜੀ ਉਦਾਹਰਨ ਹੈ। ਜਿਹੜੇ ਲੋਕ ਹੁੰਦੇ ਨੇ ਬੜੀ ਅੱਛੀਆਂ ਇਹਦੇ ਚ ਬਾਇਓਲੋਜੀਕਲ ਵੀ ਫੈਕਟਰ ਬਿਆਨ ਕਰ ਦਿੰਦੇ ਨੇ ਔਰ ਕੁਛ ਸਾਈਕੋਲੋਜੀਕਲ ਵੀ ਔਰ ਦੂਸਰੇ ਨਫਸਿਆਤੀ ਵੀ ਔਰ ਜਿਹੜੇ ਮਾਸ਼ਰੇ ਦੀਆਂ ਦੂਸਰੀਆਂ ਚੀਜ਼ਾਂ ਉਹਨਾਂ ਦਾ ਵੀ ਇੱਕ ਸਾਈਕਲ ਜਿਹੜਾ ਨਾ ਉਹ ਬਿਆਨ ਕਰ ਦਿੰਦੇ ਨੇ ਕਿ ਵੀ ਅੱਡੀਆਂ ਖੜਕਣ ਲੱਗੀਆਂ। ਮੈਂ ਯਾਨੀ ਨਿਹੋਂ ਕੀ ਜਾਣਾ ਬਿਰਹੋਂ ਤਨਾਵਾਂ ਗੱਡੀਆਂ। ਜਦੋਂ ਨਵੀਂ ਪਤੰਗ ਆਉਂਦੀ ਹੈ ਉਹਦੇ ਚ ਕੋਈ ਕਿਸੇ ਕਿਸਮ ਦਾ ਐਬ ਨਹੀਂ ਹੁੰਦਾ, ਲੇਕਿਨ ਉਹ ਫਿਰ ਜਦੋਂ ਤਨਾਵਾਂ ਗੱਡੀਆਂ ਜਾਂਦੀਆਂ ਉਹ ਸੁਰਾਖ ਕਰਕੇ ਕੀਤੀਆਂ ਜਾਂਦੀਆਂ, ਦੈਨ ਉਹਦਾ ਪ੍ਰੋਸੈਸ ਸ਼ੁਰੂ ਹੁੰਦਾ ਕਿ ਫਿਰ ਉਹਨੇ ਉੱਡਣਾ, ਉਹਦੀ ਸੋਚ ਨੇ ਉੱਡਣਾ ਜਾਂ ਉਹਨੇ ਇੱਕ ਸਟਰਗਲ ਵਿੱਚ ਨਿਕਲਣਾ। ਵਰਨਾ ਉਸ ਤੋਂ ਪਹਿਲੇ ਤੇ ਉਹ ਬਿਲਕੁਲ
ਇੱਕ ਉਸ ਪਤੰਗ ਦੀ ਤਰ੍ਹਾਂ, ਉਸ ਕਲੀ ਦੀ ਤਰ੍ਹਾਂ, ਜਾਂ ਜਿਹਦਾ ਕਿਸੇ ਨਾਲ ਹਾਲੇ ਤਾਲੁਕ, ਜਿਹਦੇ ਉਸ ਪਤੰਗ ਦੀ ਤਰ੍ਹਾਂ ਜਿਹਦੇ ਹਾਲੇ ਤੱਕ ਤਨਾਵਾਂ ਨਹੀਂ ਲਾਈਆਂ ਗਈਆਂ, ਪਰ ਜਿਹਨੇ ਅਜੇ ਅੱਗੇ ਨਹੀਂ ਜਾਣਾ। ਲੇਕਿਨ ਅੱਗੇ ਤੇ ਉਦੋਂ ਹੀ ਜਾਣਾ ਜਦੋਂ ਤਨਾਵਾਂ ਗੱਡੀਆਂ ਜਾਂਦੀਆਂ, ਤੁਹਾਡੀ ਸੋਚ ਵੱਧਦੀ ਹੈ, ਤੁਸੀਂ ਚੀਜ਼ਾਂ ਦੀ, ਜਿਸ ਤਰ੍ਹਾਂ ਅਮਰਦੀਪ ਸਾਹਿਬ ਨੇ ਕਿਹਾ ਕਿ ਉਹਨੇ ਬਾਬਾ ਫਰੀਦ ਨੇ ਵੀ ਕਹਿਣਾ, ਮੈਂ ਜਾਣਿਆ ਦੁੱਖ ਮੇਕੂ ਘਰ ਘਰ ਇਹੀ ਅੱਗ। ਉਹ ਫਿਰ ਤੁਸੀਂ ਉਹਨੂੰ, ਬੰਦਾ ਇਨਸਾਨ ਵੱਡੇ ਐਸਪੈਕਟ ਵਿੱਚ ਦੇਖਦਾ ਕਿ ਮੇਰਾ ਦੁੱਖ ਏਡਾ ਨਹੀਂ ਜਿੰਨਾ ਸਾਰਾ ਕੁਝ ਚੱਲ ਰਿਹਾ। ਔਰ ਐਂਡ ਤੇ ਉਹ ਫਿਰ ਹਮੇਸ਼ਾ ਉਹੀ ਗੱਲ ਕਹਿੰਦੇ ਨੇ ਕਿ ਹੁਸੈਨ ਫਕੀਰ ਸਾਈਂ ਦਾ ਦਾਮਨ ਤੇਰੇ ਮੈਂ ਲੱਗੀਆਂ। ਇਹੀ ਇਹਨਾਂ ਦੀ ਖੂਬੀ ਜਿਹੜੀ ਹਰ ਚੀਜ਼ ਦਫਾ ਨਜ਼ਰ ਆਉਂਦੀ ਹੈ ਕਿ ਉਹਨਾਂ ਦੀ ਕਮਿਟਮੈਂਟ ਜਿਹੜੀ ਹੈ ਨਾ, ਕਿ ਇਹ ਸਾਰੇ ਪ੍ਰੋਸੈਸ ਦੇ ਬਾਵਜੂਦ ਕਦੀ ਕੋਈ ਚੀਜ਼ਾਂ ਆ ਜਾਂਦੀਆਂ, ਕਦੀ ਡਿਸਟਰੈਕਸ਼ਨ ਆ ਜਾਂਦੀਆਂ ਨੇ, ਸ਼ਰਾਬ ਆ ਜਾਂਦੇ ਨੇ, ਲੇਕਿਨ ਮੇਰਾ ਤਾਲੁਕ ਤੇਰੇ ਨਾਲ ਹੀ ਹੈ। ਇਹਦੇ ਵਿੱਚ ਕੋਈ ਮਜ਼ਹਬੀ ਨਹੀਂ, ਲੇਕਿਨ ਉਹਦੀ ਜਿਹੜੀ ਕਮਿਟਮੈਂਟ ਹੈ ਕੋਈ ਵੀ ਕਿਸੇ ਕਿਸਮ ਦੀ ਵੀ, ਉਹ ਉਹਦੇ ਤੇ ਖੁਸ਼ ਹੈ ਔਰ ਉਹ ਉਹਦੇ ਤੇ ਚੱਲ ਰਿਹਾ ਹੈ। ਇਹਦੇ ਚ ਪੂਰਾ ਇੱਕ ਪ੍ਰੋਸੈਸ ਉਹਨੇ ਬਿਆਨ ਕਰ ਦਿੱਤਾ ਹੈ। ਜੀ ਸਰ, ਹੁਣ ਤੇ ਸਮਝ ਆਈ। मैं कोशिश करा जी। जी सब तो पहला ते आई वुड लाइक टू से कि बड़ी ਜਿਹੜੀ ਇਹ ਕਾਫੀ ਹੈ ਬਹੁਤ ਹੀ ਬਿਊਟੀਫੁਲੀ ਬੈਲੈਂਸਡ ਹੈਗੀ ਹੈ। ਇਹਦੇ ਅੱਖਰ ਜਾਂ ਅੱਖਰਾਂ ਦੇ ਵਿੱਚ ਬਹੁਤ ਹੀ ਮਿਊਜ਼ੀਕੈਲਿਟੀ ਹੈ ਤੇ ਇਹ ਮਸ਼ਹੂਰ ਵੀ ਬਹੁਤ ਹੋਈ। ਆਈ ਥਿੰਕ ਇਹ ਵੀ ਰੀਜ਼ਨ ਹੈਗਾ ਹੈ ਇਹਦਾ ਮਸ਼ਹੂਰੀ ਦਾ। ਇਟਸ ਵੈਰੀ ਬਿਊਟੀਫੁਲੀ ਪੋਇਟਿਕਲੀ, ਆਈ ਮੀਨ ਮਿਊਜ਼ੀਕਲੀ ਰਿਟਨ। ਅੱਛਾ, ਸਟਾਰਟਿੰਗ ਕਾਫੀ ਦੇ ਨਾਲ मैं काफी शुरू करनी आ फ्रॉम दिस लाइन के कमली कर कर सडियां। ਇਹ ਲੋਕਾਂ ਨੇ ਮੈਨੂੰ ਇਹ ਨਾਂ ਦਿੱਤਾ, ਸੋ ਇਹਦੇ ਜਵਾਬ ਦੇ ਵਿੱਚ ਇਹ ਸਾਰੀ ਕਾਫੀ। ਸੋ ਮੈਨੂੰ ਇੱਥੋਂ ਲਾਈਨ ਸ਼ੁਰੂ ਹੁੰਦੀ ਹੈ ਕਿ ਕਮਲੀ ਕਰ ਕਰ ਸਡੀਆਂ, ਸੋ ਉਹਦੇ ਜਵਾਬ ਦੇ ਵਿੱਚ ਇਹ ਸਾਰੀਆਂ ਗੱਲਾਂ ਆਉਂਦੀਆਂ ਨੇ। ਸੋ ਜਿਹੜਾ ਇਹ ਹੈਗਾ ਆ ਕਿ ਵੀ ਮਾਸ ਝੜੇ ਝੜ ਪਿੰਜਰ ਹੋਇਆ, ਇਹ ਆਫ ਕੋਰਸ ਸਾਰਿਆਂ ਨੇ ਗੱਲ ਕੀਤੀ ਹੈ। ਪੰਜਾਬੀ ਲਿਟਰੇਚਰ ਦੇ ਵਿੱਚ ਇਹ ਜਿਹੜੀ ਚੀਜ਼ ਹੈ ਇਹ ਬਾਰ-ਬਾਰ ਆਉਂਦੀ ਹੈ। ਤੇ ਮੈਨੂੰ ਇਹ ਲੱਗਦਾ ਆ ਕਿ ਵੀ ਇਹ ਜਦ ਇਨਸਾਨ ਕਿਸੇ ਨਵੀਂ ਸੋਚ ਤੋਂ ਰਹਿਤ ਹੁੰਦਾ ਆ, ਕਿਸੇ ਆਈਡੀਓਲੋਜੀ ਤੋਂ ਰਹਿਤ ਹੁੰਦਾ, ਤੇ ਤੁਹਾਡਾ ਜਿਹੜਾ ਮਨ ਹੈ ਉਹ ਵੀ ਕਣ ਕੇ ਹੋ ਕੇ ਟੁੱਟਣ ਲੱਗ ਪੈਂਦਾ। ਜਦ ਤੁਹਾਡੀ ਡਾਇਰੈਕਸ਼ਨਲੈਸ ਸੋਸਾਇਟੀ ਆ, ਤੁਹਾਡਾ ਸਾਰਾ ਕੁਝ ਜਿਹੜਾ ਹੈਗਾ ਆ, ਕੋਈ ਮੰਜ਼ਿਲ ਨਹੀਂ, ਕੋਈ ਡਾਇਰੈਕਸ਼ਨ ਨਹੀਂ। ਫੋਰ ਐਗਜ਼ਾਮਪਲ ਅੱਜ ਕੱਲ ਦਾ ਯੂਥ ਜਿੱਦਾਂ ਹੈਗਾ ਆ, ਤੇ ਕੋਈ ਨਵੀਂ ਸੋਚ ਨਹੀਂ ਆ ਰਹੀ ਇਸ ਸੋਸਾਇਟੀ ਦੇ ਵਿੱਚ, ਕੋਈ ਆਈਡੀਓਲੋਜੀ ਨਹੀਂ। ਤੇ ਜਿਹੜੀ ਇਹ ਸੋਸਾਇਟੀ ਹੈ ਇਹ ਵੀ ਇੱਕ ਇਸ ਪਿੰਜਰ ਦੀ ਤਰ੍ਹਾਂ ਹੈਗੀ ਕਿ ਹੌਲੀ ਹੌਲੀ ਕਰਕੇ ਡਿਸਇੰਟੀਗ੍ਰੇਟ ਹੋ ਰਹੀ ਹੈ। ਸੋ ਆਈ ਮੀਨ ਇਟਸ ਵੀਅਰਡ ਥਾਟ, ਪਰ ਮੇਰੇ ਦਿਮਾਗ ਦੇ ਵਿੱਚ ਇਹ ਆਉਂਦਾ ਹੈ। ਫਿਰ ਜਿਹੜੀ ਇਹ ਦੂਜੀ ਚੀਜ਼ ਹੈਗੀ ਹੈ ਕਿ ਰਾਂਝਾ ਜੋਗੀ ਮੈਂ ਜੁਗਿਆਣੀ, ਉਹ ਇਹ ਨਹੀਂ ਕਹਿ ਰਹੀ ਕਿ ਮੈਂ ਹੀਰ ਹਾਂ ਜੀ, ਉਹ ਕਹਿ ਰਿਹਾ ਹੈ ਕਿ ਜੇ ਰਾਂਝਾ ਜੋਗੀ ਸੀ ਤੇ ਮੈਂ ਵੀ ਜੁਗਿਆਣੀ ਹਾਂ, ਕਿਉਂਕਿ ਆਪਣੇ ਆਪ ਨੂੰ ਹਮੇਸ਼ਾ ਇੱਕ ਔਰਤ ਦੀ ਸ਼ਕਲ 'ਚ ਇਹ ਸੁਣਦੇ ਨੇ। ਸੋ ਇਹ ਉਹ ਕਹਿ ਰਿਹਾ ਕਿ ਵੀ ਜੇ ਉਹ ਜੋਗੀ ਸੀ ਤੇ ਮੈਂ ਵੀ ਕੋਈ ਘੱਟ ਨਹੀਂ, ਮੈਂ ਵੀ ਜੁਗਿਆਣੀ। ਤੇ ਐਂਡ ਦੈਨ ਅਗੇਨ ਆਫ ਦ ਜਿਹੜੀ ਲਾਈਨ ਹੈ ਕਿ ਕਮਲੀ, ਲੋਕਾਂ ਨੇ ਮੈਨੂੰ ਐਵੇਂ ਕਮਲੀ ਕਰ ਕਰਕੇ ਸੱਟਿਆ ਹੋਇਆ ਹੈ ਬਿਕਾਜ਼ ਮੈਂ ਵੀ ਓਡਾ ਵੱਡਾ ਹੀ ਜੋਗੀ ਹਾਂ, ਮੇਰੇ ਜੋਗ ਨੂੰ ਤੁਸੀਂ ਘੱਟ ਨਾ ਸਮਝੋ। ਸੋ ਫਿਰ ਜਿਹੜੀ ਅਗਲੀ ਲਾਈਨ ਆਉਂਦੀ ਹੈ, ਮੈਂ ਯਾਨੀ ਨਿਉ ਕੀ ਜਾਣਾ ਬਿਰਹੋਂ ਤਣਾਵਾਂ ਗੱਡੀਆਂ। ਐਂਡ ਮੈਨੂੰ ਮੈਂ ਥੋੜਾ ਜਿਹਾ 2 ਮਿੰਟ ਮੈਨੂੰ ਜ਼ੁਬੈਰ ਸਾਹਿਬ ਨੇ ਸੋਚਣ 'ਚ ਮਜਬੂਰ ਕੀਤਾ, ਔਰ ਮੈਨੂੰ ਇਹ ਗੱਲ ਕਿ ਜਿਹੜੀਆਂ ਉਹ ਤਣਾਵਾਂ ਨੇ, ਜਿੱਦਾਂ ਕਿ ਕਠਪੁਤਲੀ ਪਪਟ ਦੀਆਂ ਤਣੀਆਂ, ਤੁਸੀਂ ਉਹਨੂੰ ਵੀ ਤਣੀਆਂ ਕਹਿ ਸਕਦੇ ਹੋ। ਬਿਰਹੋਂ ਨੇ ਮੈਨੂੰ ਪਾਗਲ ਕਰ ਕਰਕੇ ਜੋ ਵੀ ਮੈਂ ਹੁਣ ਕਰਦਾ ਆ, ਉਹ ਮੈਂ ਆਈ ਹੈਵ ਬੀਨ ਟਾਈਡ ਲਾਈਕ ਅ ਪਪਟ ਸਟ੍ਰਿੰਗ। ਮੈਨੂੰ ਪਪਟ ਵਾਂਗੂ ਇਹ ਬਿਰਹੋਂ ਜਿਹੜਾ ਨਚਾ ਰਿਹਾ, ਜਿਹੜੀ ਮੇਰੀ ਇਹ ਹਾਲਤ ਆ ਜੋ ਵੀ ਹੈ, ਮੈਨੂੰ ਇੱਕ ਪਪਟ ਵਾਂਗੂ ਜਿਹੜੇ ਆ ਬਿਰਹੋਂ ਦੀਆਂ ਤਣਾਵਾਂ ਨੇ ਉਹ ਮੈਨੂੰ ਨਚਾ ਰਹੀਆਂ। ਸੋ ਮੈਨੂੰ ਇਹਦੇ 'ਚ ਇਹ ਨਜ਼ਰ ਆਇਆ। ਸੋ ਅਗੇਨ ਕਹੇ ਹੁਸੈਨ ਫਕੀਰ ਸਾਈਂ ਦਾ ਦਾਮਨ ਤੇਰੇ ਲੱਗੀਆਂ, ਪਰ
ਮੇਰੀ ਕਮਿਟਮੈਂਟ ਜਿਹੜੀ ਆ ਆਈ ਰੀਇਨਫੋਰਸ ਮਾਈ ਜਿਹੜੀ ਮੇਰੀ ਕਮਿਟਮੈਂਟ ਹੈਗੀ ਆ। ਸਾਰਾ ਕੁਝ ਤੁਸੀਂ ਮੈਨੂੰ ਕਮਲੀ ਆਖੋ, ਜੋ ਆਖੋ, ਜਿਹੜੀ ਸੁਸਾਇਟੀ ਦੀ ਸਿਚੁਏਸ਼ਨ ਹੈ, ਕਹੇ ਹੁਸੈਨ ਫਕੀਰ ਸਾਈਂ ਦਾ ਦਾਮਨ ਤੇਰੇ ਲੱਗੀ ਆ, ਮੈਂ ਕਮਿਟਡ ਆ। ਮੈਨੂੰ ਆਪਣਾ ਰਹਿਬਰ ਮਿਲ ਗਿਆ, ਮੈਨੂੰ ਆਪਣਾ ਰਸਤਾ ਮਿਲ ਗਿਆ, ਰਹਿਬਰ ਵੀ ਮਿਲ ਗਿਆ, ਰਸਤਾ ਵੀ ਮਿਲ ਗਿਆ। ਮੈਂ ਆਈ ਐਮ ਕਮਿਟਡ ਟੂ ਮਾਈ ਪੈਥ। ਸੋ ਵੈਰੀ ਇੰਟਰਸਟਿੰਗ। ਮੈਨੂੰ ਆਈ ਇੰਜੋਇਡ ਦਿਸ ਕਾਫੀ ਅ ਲॉट। ਬੜੇ ਸ਼ੁਕਰੀਆ ਜੀ। ਹੋਰ ਕਿਸੇ ਨੇ ਕਰਨੀ ਗੱਲ ਤੇ ਫਿਰ ਮੈਂ ਹੀ ਕਰਨਾ। ਸੱਜਣ ਬਿਨ ਰਾਤਾਂ ਹੋਈ, ਰਾਤ ਜਿਹੜੀ ਹੈ, ਰਾਤਾਂ ਜਾਂ ਰਾਤ ਸਾਡੀ ਸ਼ਾਇਰੀ ਦਾ ਬਹੁਤ ਹੀ ਪਾਵਰਫੁਲ ਮੈਟਾਫਰ ਹੈ। ਬਾਬਾ ਫਰੀਦ ਤੋਂ ਵੀ ਸ਼ੁਰੂ ਹੁੰਦਾ ਹੈ, ਸ਼ਾਹ ਹੁਸੈਨ ਚ ਵੀ ਬਾਰ-ਬਾਰ ਜ਼ਿਕਰ ਆਉਂਦਾ ਹੈ, ਐਵੇਂ ਗੁਜ਼ਰੀ ਰਾਤ ਖੇਡਣ ਨਾ ਥੀਆ। ਦਿਨ ਜਿਹੜਾ ਹੈ ਉਹ ਦਿਨ ਜਿਹੜਾ ਹੈ ਰੋਜ਼ਗਾਰ ਹੈ, ਕੰਮ ਹੈ, ਕਚਹਿਰੀ ਹੈ, ਥਾਣਾ ਹੈ, ਲੇਕਿਨ ਰਾਤ ਤੁਹਾਡੀ ਆਪਣੀ ਹੈ। ਰਾਤ ਤੁਹਾਡੀ ਜਿਹੜੀ ਹੈ ਕ੍ਰੀਏਸ਼ਨ ਹੈ। ਤੁਸੀਂ ਆਪਣੇ ਆਪ ਨਾਲ ਹੁੰਦੇ ਹੋ, ਇਕੱਲੇ ਹੁੰਦੇ ਹੋ, ਔਰ ਉਹਦੇ ਵਿੱਚ ਜੇ ਸੱਜਣ ਨਾ ਹੋਵੇ ਤੁਹਾਡੇ ਨਾਲ ਰਾਤ ਨੂੰ, ਜਿਹੜੀ ਮਿਲਾਪ ਦੀ ਰਾਤ ਹੈ, ਉਹ ਫਿਰ ਬਹੁਤ ਬਹੁਤ ਵੱਡੀ ਹੋ ਜਾਂਦੀ, ਲੱਗਦਾ ਖਤਮ ਹੀ ਨਹੀਂ ਹੋਣੀ। ਤੇ ਇਹ ਜਿਹੜੀ ਸਾਰੀ ਕਾਫੀ ਹੈ, ਮੈਨੂੰ ਲੱਗ ਰਹੀ ਹੈ ਕਿ ਇੱਕ ਜੁਦਾਈ ਦੀ ਔਰ ਬਿਰਹੋਂ ਦੀ ਹੈ। ਹੀਰ ਜਿਹੜੀ ਹੈ, ਹੀਰ ਗੱਲ ਕਰ ਰਹੀ ਹੈ ਔਰ ਉਹ ਕਹਿ ਰਹੀ ਹੈ ਰਾਂਝਣ ਜੋਗੀ, ਇੱਥੋਂ ਲੱਗਦਾ ਕਿ ਹੀਰ ਹੈ ਤੇ ਮੈਂ ਜੁਗਿਆਣੀ ਹਾਂ, ਮੈਂ ਉਹਦੇ ਲਈ ਖਤਮ ਹੋ ਗਈ ਹਾਂ। ਕਮਲੀ ਕਰ ਕਰ ਛੱਡੀਆਂ, ਲੋਕੀ ਹੁਣ ਮੈਨੂੰ ਆਵਾਜ਼ਾਂ ਕੱਸਦੇ ਨੇ, ਹਰ ਬੰਦੇ ਨੂੰ ਪਤਾ ਲੱਗ ਗਿਆ ਕਿ ਮੈਂ ਰਾਂਝੇ ਦੇ ਲੜ ਲੱਗੀ ਹੋਈ ਹਾਂ। ਮਾਸ ਜੜੇ ਜੜ ਪਿੰਜਰ ਹੋਇਆ, ਯਾਨੀ ਕਿ a life has gone। ਮੈਂ ਪਤਾ ਨਹੀਂ ਕਿੰਨਾ ਚਿਰ ਲੰਘ ਗਏ ਨੇ, ਹੱਡੀਆਂ ਕੜਕਣ ਲੱਗ ਪਈਆਂ। ਬਾਬਾ ਫਰੀਦ ਵੀ ਇੱਥੋਂ ਯਾਦ ਆਉਂਦਾ ਹੈ, ਅਜੇ ਵੀ ਰੱਬ ਨਾ ਬੋੜਿਓ ਵੇਖ ਬੰਦੇ ਦੇ ਭਾਗ। ਉਹਦੇ ਚ ਵੀ ਇਸ ਤਰ੍ਹਾਂ ਦਾ ਹੈ, ਮਾਸ ਜੜੇ ਜੜ ਪਿੰਜਰ ਹੋਇਆ, ਮੈਂ ਆਣੀ ਨਿਉ ਕੀ ਜਾਣਾ ਬਿਰਹੋਂ। ਕਿ ਜਿਹੜਾ ਇਸ਼ਕ ਹੈ, ਇਸ਼ਕ ਦੇ ਨਾਲ ਹੀ ਜਿਹੜਾ ਹੈ ਬਿਰਹੋਂ ਆ ਗਿਆ। ਉਹਦੇ ਇਸ਼ਾਰਾ ਜਿਹੜਾ ਸਿਸਟਮ ਵੱਲ ਵੀ ਹੈ, ਉਹ ਸਮਾਜ ਵੱਲ ਵੀ ਹੈ, ਜਿਹੜਾ ਮਿਲਣ ਨਹੀਂ ਦਿੰਦਾ ਰਾਂਝੇ ਨੂੰ ਔਰ ਹੀਰ ਨੂੰ। ਸਾਰੀ ਕਹਾਣੀ ਤੁਹਾਡੇ ਸਾਹਮਣੇ ਹੈ। ਤੇ ਮੈਂ ਜਿਹੜੀ ਹੈ, ਮੈਂ ਇਸ਼ਕ ਤੇ ਕਰ ਲਿਆ, ਨਿਉ ਤੇ ਲਾ ਲਿਆ, ਲੇਕਿਨ ਇਹ ਕਿ ਮਿਲਣਾ ਨਹੀਂ ਹੋਇਆ। ਬਿਰਹੋਂ ਦੀਆਂ ਜਿਹੜੀਆਂ ਨੇ ਤਨਾਵਾਂ ਨੇ ਉਹ ਕੱਢੀਆਂ ਹੋਈਆਂ ਨੇ, ਉਹਦੇ ਵਿੱਚ ਮੈਂ ਫਸੀ ਹੋਈ ਹਾਂ, ਉਹੀ ਚੱਲ ਰਿਹਾ। ਲੇਕਿਨ ਜਿਹੜੀ ਆਖਰੀ ਲਾਈਨ ਹੈ ਕਿ ਦਾਮਨ ਤੇਰੇ ਮੈਂ ਲੱਗੀ ਹਾਂ, ਇਹ ਹੁਣ ਸਾਰੀਆਂ ਜਿਹੜੀਆਂ ਲਾਈਨਾਂ ਨੇ ਔਖਤ ਦੀਆਂ ਲਾਈਨਾਂ ਨੇ। ਰਾਤਾਂ ਵੱਡੀਆਂ ਹੋਈਆਂ, ਕਮਲੀ ਕਰ ਕਰ ਛੱਡੀਆਂ, ਕੜਕਣ ਲੱਗੀਆਂ ਹੱਡੀਆਂ, ਬਿਰਹੋਂ ਵੀ ਹੈ, ਲੇਕਿਨ ਦਾਮਨ ਤੇਰੇ ਮੈਂ ਲੱਗੀ ਹਾਂ, ਯਾਨੀ ਰਿਜ਼ੋਲਵਡ ਹੈ, ਛੱਡਣਾ ਨਹੀਂ ਹੈ ਮੈਂ ਇਸ਼ਕ ਨੂੰ। ਜਿਹੜੀ ਰੈਜ਼ੋਲੂਸ਼ਨ ਹੈ ਮੇਰੀ, ਉਹ ਤੇਰੇ ਨਾਲ ਹੀ ਹੈ, ਜੋ ਵੀ ਹੋ ਜਾਏ। ਇਹ ਸਭ ਦੀ ਬੜੀ ਅੱਛੀ ਤਸ਼ਰੀਹ ਅੱਜ ਤਸ਼ਰੀਹਾਂ ਕੀਤੀਆਂ ਨੇ। ਮੈਂ ਇੱਕ ਹੋਰ ਡਾਇਮੈਂਸ਼ਨ ਵੱਲ ਧਿਆਨ ਦੇਣਾ ਚਾਹੁੰਦਾ ਹੈ, ਉਹ ਹੈ ਟਾਈਮ ਦੀ ਡਾਇਮੈਂਸ਼ਨ। ਜਿਹੜਾ ਟਾਈਮ ਹੈ ਉਹਨੂੰ ਇੱਕ ਤੇ ਵੇਖਿਆ ਜਾਂਦਾ ਹੈ ਐਬਸੋਲੂਟ ਸੈਂਸ 'ਚ, ਜਿਵੇਂ ਤੇ 6 ਘੰਟੇ ਦੀ ਰਾਤ ਹੈ। ਇਹ ਜਿਹੜਾ ਹੈ ਇਹ ਇੱਕ ਨੋਮੀਨਲ ਐਬਸੋਲੂਟ ਟਾਈਮ ਹੈ, ਜਿਹੜਾ ਕਿ ਸੂਰਜ, ਚੰਨ, ਬਾਕੀ ਚੀਜ਼ਾਂ ਦੀ ਕੰਬੀਨੇਸ਼ਨ ਦੇ ਨਾਲ ਬਣਿਆ ਹੈ। ਦੂਜਾ ਟਾਈਮ ਉਹ ਹੈ ਜਿਹਨੂੰ ਤੁਸੀਂ ਐਕਸਪੀਰੀਅੰਸ ਕਰ ਰਹੇ ਹੋ। ਉਸ ਟਾਈਮ ਨੂੰ ਮਾਪਿਆ ਨਹੀਂ ਜਾ ਸਕਦਾ ਇਸ ਤਰੀਕੇ ਨਾਲ। ਉਹ ਟਾਈਮ ਜਿਹੜਾ ਹੈ ਉਹ ਇੰਚਾਂ ਕਦਾਂ ਦੇ ਵਿੱਚ ਲੰਮਾ ਚੌੜਾ ਨਹੀਂ ਹੋਏਗਾ। ਉਹ ਜਾਂ ਤੇ ਵੱਡਾ ਲੱਗੇਗਾ ਬਹੁਤ ਜ਼ਿਆਦਾ, ਤੇ ਜਾਂ ਬਹੁਤ ਨਿੱਕਾ ਲੱਗੇਗਾ। ਜੇ ਸੱਜਣ ਜਿਹੜਾ ਉਹ ਨਾਲ ਹੋਵੇ ਤੇ ਰਾਤ ਲੱਗੀ ਜਿਵੇਂ ਕਲਕ ਲੰਘ ਗਈ, ਤੇ ਜੇ ਸੱਜਣ
ਨਹੀਂ ਨਾਲ ਤੇ ਬਹੁਤ ਹੀ ਵੱਡੀ ਹੋ ਜਾਏਗੀ। ਉਹ ਇੱਕ ਸਬਜੈਕਟਿਵ ਕਾਨਸੈਪਟ ਹੈ ਟਾਈਮ ਦਾ, ਇਹਨੂੰ ਸਭ ਤੋਂ ਪਹਿਲੇ ਸਮਝਣਾ ਚਾਹੀਦਾ। ਵੈਸੇ ਤਾਂ ਹੁਣ ਜਿਹੜੀ ਥਿਊਰੀ ਆਫ ਰਿਲੇਟਿਵਿਟੀ ਹੈ ਉਹ ਵੀ ਟਾਈਮ ਨੂੰ ਸਬਜੈਕਟਿਵ ਹੀ ਸਮਝਦੀ ਹੈ ਕਿ ਹਰ ਚੀਜ਼ ਨਾਲ ਤਾਲੁਕ ਤੁਹਾਡਾ ਟਾਈਮ ਔਰ ਸਪੇਸ ਦਾ ਤੁਹਾਡੀ ਆਪਣੀ ਉਸ ਪੋਜੀਸ਼ਨ ਦੇ ਨਾਲ ਹੈ ਜਿੱਥੇ ਤੁਸੀਂ ਉਸ ਵੇਲੇ ਖੜੇ ਹੋ, ਪਰ ਅਸੀਂ ਉਹਦੇ ਵਿੱਚ ਨਹੀਂ ਜਾਂਦੇ। ਤੇ ਇਸੇ ਲਈ ਜਿਹੜਾ ਟਾਈਮ ਜਿਹੜਾ ਜਿਸ ਤਰ੍ਹਾਂ ਲੋਕੀ ਟਾਈਮ ਮੈਜਰ ਕਰਦੇ ਨੇ, ਉਸ ਮੈਜਰ ਕਰਨ ਦੇ ਹਿਸਾਬ ਨਾਲ ਤੇ ਮੈਂ ਨਿਆਣੀ ਸਾਂ, ਬੁਝਾ ਮੈਂ ਨਿਆਣੀ ਆ, ਪਰ ਮੈਨੂੰ ਤੇ ਨਿਉ ਲੱਗ ਗਿਆ ਜਿਹੜਾ ਆਮ ਵਕਤ ਦੇ ਮਾਪਣ ਵਾਲਿਆਂ ਦੇ ਮੁਤਾਬਕ ਇੱਕ ਖਾਸ ਉਮਰ 'ਚ ਲੱਗਣਾ ਸੀ। ਇਸ ਲਈ ਜਿਹੜੀ ਟਾਈਮ ਪ੍ਰੋਗਰੈਸ਼ਨ ਸ਼ਾਹ ਹੁਸੈਨ ਹੋਰੀ ਵੇਖ ਰਹੇ ਨੇ, ਉਹ ਇੱਕ ਸਬਜੈਕਟਿਵ ਟਾਈਮ ਹੈ ਬੰਦੇ ਦੇ ਆਪਣੀ ਹੋਣ ਦਾ, ਅੰਦਰ ਦਾ, ਜਿਵੇਂ ਜਿਵੇਂ ਐਕਸਪੀਰੀਅੰਸ ਕਰ ਰਹੇ ਨੇ। ਇਸੇ ਲਈ ਤੁਸੀਂ ਦੇਖੋ ਕਿ ਜਦੋਂ ਕਾਫੀ ਦੇ ਵਿੱਚ ਅਜਾਣੀ ਜਿਹੜੀ ਹੈ ਉਹਨੂੰ ਇਉਂ ਲੱਗਦਾ ਹੈ ਜਦੋਂ ਕੋਈ ਹੋਸ਼ ਵੀ ਨਹੀਂ ਹੈਗੀ, ਤੇ ਫਿਰ ਅਸੀਂ ਹੱਡੀਆਂ ਗੜਕਣ ਲੱਗ, ਯਾਨੀ ਜਿਹੜੀ ਉਮਰ ਬੁੱਢੀ ਹੋ ਜਾਂਦੀ ਹੈ ਅਜਾਣੇ ਤੋਂ, ਤੇ ਫਿਰ ਵੀ ਉਹੀ ਜਿਹੜਾ ਐਕਸਪੀਰੀਅੰਸ ਹੈ ਸੱਜਣ ਦੇ ਨਾਲ ਉਹ ਕਾਇਮ ਹੈ। ਨਿਆਣੀ ਹੋਣ ਤੋਂ ਲੈ ਕੇ ਹੱਡੀਆਂ ਕੜਕਣ ਤੱਕ ਦੇ ਵੇਲੇ ਤੱਕ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਜਿਹੜਾ ਉਹ ਕਾਇਮ ਹੈ, ਔਰ ਉਹ ਹੈ ਸੱਜਣ ਦਾ ਸਾਥ ਦਾਮਨ ਤੇਰੇ ਮੈਂ ਲੱਗੀ। ਮਤਲਬ ਇਹਦੇ 'ਚ ਟਾਈਮ ਦੀ ਕੋਈ ਕੈਦ ਨਹੀਂ ਹੈ ਕਿ ਮੈਂ ਕਿਸ ਉਮਰ ਦੀ ਸਾਂ ਤੇ ਕਿਹੜੀ ਉਮਰ 'ਚ ਹੋਇਆ ਤੇ ਕੀ ਹੋਇਆ। ਮੈਂ ਤੇਰੇ ਨਾਲ ਜੁੜੀ ਹੋਈ ਹਾਂ ਉਦੋਂ ਤੋਂ ਜਦੋਂ ਮੈਨੂੰ ਹੋਸ਼ ਵੀ ਨਹੀਂ ਸੀ, ਤੇ ਉਦੋਂ ਤਾਂ ਹੀ ਜਦੋਂ ਮੇਰੇ ਹੋਸ਼ ਮੁੱਕਣ ਤੇ ਲੱਗ ਗਿਆ। जी डॉक्टर साहब। जी पुष्पा जी ने कहो, काफी सुनाओ। जी पुष्पा जी, थैंक यू डॉक्टर साहब। और कोई क्वेश्चन जी किसी ने कोई? हाले काफी लोग रह गए ने आई थिंक। आप पूछ लो सईद साहब, सारे नु पूछ लो। हाँ जी, पुष्पा जी ने गल करनी है। हाँ पुष्पा जी तुसी पढ़िया सी? हाँ पढ़ लिया सी इन्होंने। ठीक ठीक ठीक। अमरदीप जी तुसी दसो कुछ। नहीं जी बस सुन रहे हैं आप पुष्पा जी तो ठीक। अमृतपाल जी कोई आए ने? हाँ जी, ए कोई नवे संगति लगदे ने? नहीं पहले भी आंदे है। अच्छा, वैसे कभी कभी वीडियो ऑन करनी चाहिए है, बंदे ਨੂੰ ਪਤਾ ਲੱਗੇ ਕਿ हाँ जी सर ਤੁਸੀਂ ਕਾਫੀ ਤੇ ਪੜੋ ਨਾ, ਆਪਣੀ ਹਾਜ਼ਰੀ ਤੇ ਤੁਸੀਂ ਦਿਓ ਨਾ। हाँ जी नहीं वो मैं लेट हो गया ही, मैं तद करके ना मैं सर। हाँ जी ਤੁਸੀਂ ਕਾਫੀ ਪੜ੍ਹ हाँ जी। सज्जन बिन रातां होइयां वड्डियां, रांझा जोगी मैं जोगणी, कमली कर छड्डियां, मास झड़ी झड़ पिंजर होया, कण कण होइयां हड्डियां, मैं यानी ये मैनू सही नहीं इत्थे ना कि वो की है ना वो ते मैं अगे चलदा। मैं ही न्याणी नहीं हूं की जाना, बिरहों तनावां गड्डियां, कह हुसैन फकीर साईं दा दामन तेरे में लगी हैं। हाँ जी ये सारे हो गए ने? हाँ जी हाँ जी ठीक हो गया। Can I ask a stupid question? Sorry, it's been bugging me. So you know how Shah Hussain writes from a female perspective. Why? That's my question. Why? I know he's done this in lots of coffees before, but why? Yeah. Can I answer? ਵਧੀਆ ਜੀ ਜਵਾਬ ਤੁਹਾਨੂੰ ਦੇ ਚੁੱਕੇ ਨੇ ਦਫਾ। मंजूर साहब, डॉक्टर साहब जवाब दे चुके ने।
Didi, कि औरत okay, ही गल sorry. क्यों करती है। Okay. ਗੁਰਦਾਸ ਜੀ ਕੁਝ ਕਹਿਣਾ ਚਾਹ ਰਹੇ ਨੇ। ਮੈਂ ਇਹ ਕਹਿਣਾ ਚਾਹੁੰਦਾ ਸੀਗਾ ਕਿ ਉਸ ਟਾਈਮ ਤੇ ਲਿਖਤੇ ਇਸ ਤਰੀਕੇ ਦੇ ਸੀ ਕਿ ਮੈਂ ਬਾਹਲੇ ਗੱਲ ਨਹੀਂ ਕਰ ਸਕਦਾ, ਮੈਂ ਬਾਹਰ ਆਇਆ ਕਰਕੇ ਹਨਾ, ਪਰ ਮੇਰੇ ਵਿਚਾਰ ਇਹੀ ਆ ਕਿ ਜਿਹੜੀ ਕਾਫੀ ਹੈਗੀ ਆ ਇਸ ਬਾਰ ਡੈਡੀਕੇਸ਼ਨ ਦੀ ਆ ਵੀ ਆਪਣੇ ਸਰੀਰ ਨੂੰ ਵੀ ਕਸ਼ਟ ਦੇ ਲਏ ਆ ਤਸੀਹੇ ਦੇ ਲਏ ਆ, ਪਰ ਜਿਸ ਤਰੀਕੇ ਉਹ ਰਾਹ ਲੱਗਾ ਆ ਜਿਹੜਾ ਵੀ ਹੋਊਗਾ ਜਿਸ ਤਰੀਕੇ ਤੇ ਜਾਣਾ ਆ ਉਹਨੇ ਉਸ ਤਰੀਕੇ ਤਾਂ ਡਿਟਰਮੀਨੇਸ਼ਨ ਲਾਈ ਜੋ ਆ। ਬਸ ਮੈਂ ਇਹ ਕਹਿਣਾ ਚਾਹੁੰਦਾ ਸੀਗਾ। ਸੌਰੀ ਮੈਂ ਹੋਰ ਨਹੀਂ ਕੁਝ ਕਹਿ ਸਕਦਾ। Thank you. Thank you. ਬਾਕੀ ਵਧੀਆ ਜੀ, ਉਹਨਾਂ ਨੇ ਔਰਤ ਬਣ ਕੇ ਨਾ ਸਿਰਫ ਔਰਤ ਬਣ ਕੇ ਗੱਲ ਕੀਤੀ ਹੈ ਬਲਕਿ ਸਮਾਜ ਦੀ ਸਭ ਤੋਂ ਜਿਹੜੀ ਨੀਚ ਔਰਤ ਹੈ ਉਹ ਬਣ ਕੇ ਵੀ ਗੱਲ ਕੀਤੀ ਹੈ। ਉਹਨਾਂ ਦੀ ਕਾਫੀ ਮੈਂ ਚੂੜੀਆਂ ਦਰਬਾਰ ਦੀ, ਯਾਨੀ ਕਿ ਉਹ ਕੋਈ ਜਾਂ ਜ਼ਿਆਦਾ ਕਹਾਣੀਆਂ ਜਿਹੜੀਆਂ ਕਾਫੀਆਂ ਨੇ ਉਹਦੇ ਚ ਕੁਝ 60 ਦੇ ਕਰੀਬ ਕਾਫੀਆਂ ਨੇ ਜਿਹਦੇ ਵਿੱਚ ਉਹ ਜਨਾਨੀ ਬਣ ਕੇ ਗੱਲ ਕਰਦੇ ਨੇ। ਮੈਂ ਹਿਸਾਬ ਲਾਇਆ ਤੇ ਉਹ ਜ਼ਿਆਦਾ ਤੇ ਉਹ ਹੀਰ ਹੀ ਹੈ ਜਾਂ ਮਾਂ ਧੀ ਦੀ ਗੱਲਬਾਤ ਹੈ ਜ਼ਿਆਦਾ ਉਹਦੇ ਵਿੱਚ, ਲੇਕਿਨ ਬੁਨਿਆਦੀ ਜਿਹੜੀ ਗੱਲ ਹੈ ਕਿ ਉਹ ਜਿਹੜੀ ਔਰਤ ਹੈ ਕਿਉਂਕਿ ਉਹ ਇਹਨਾਂ ਲੋਕਾਂ ਦੀ ਗੱਲ ਕਰ ਰਹੇ ਸਨ ਜਿਹੜੇ ਜ਼ੁਬੈਰ ਸਾਹਿਬ ਤੁਹਾਡੀ ਆਵਾਜ਼ ਰੁਕ ਰੁਕ ਕੇ ਆ ਰਹੀ ਹੈ ਮਾਈਕ ਤੋਂ ਨਾ। ਮੈਂ ਕਿਹਾ ਔਰਤ ਦੀ ਜਿਹੜੀ ਰਿਪਰੈਜ਼ੈਂਟੇਸ਼ਨ ਹੈ ਉਹ ਬੜੀ ਪਾਵਰਫੁਲ ਹੈ ਕਿਉਂਕਿ ਔਰਤ ਜਿਹੜੀ ਹੈ ਉਹਦਾ ਵੀ ਤੇ ਐਕਸਪਲਾਈਟੇਸ਼ਨ ਹੋ ਰਹੀ ਹੈ ਨਾ, ਉਹਨੂੰ ਵੀ ਤੇ ਡੀਗ੍ਰੇਡ ਕੀਤਾ ਜਾ ਰਿਹਾ। ਤੇ ਉਹ ਜਦੋਂ ਸਾਰਿਆਂ ਦੀ ਗੱਲ ਕਰ ਰਹੇ ਨੇ ਤੇ ਉਹਦੀ ਤੇ ਗੱਲ ਹੋਣੀ ਸੀ ਤੇ ਉਹ ਜ਼ਰੂਰੀ ਵੀ ਸੀ। ਤੇ ਉਹ ਹੀਰ ਦੀ ਜਿਹੜੀ ਹੈ ਤੇ ਇਸ ਕਾਫੀ ਦੇ ਵਿੱਚ ਤੇ ਹੀਰ ਹੈ, ਹੀਰ ਜਿਹੜੀ ਹੈ ਉਹ ਬੋਲ ਰਹੀ ਹੈ। ਕਾਫੀਆਂ ਦੇ ਵਿੱਚ ਜਿਹੜਾ ਉਹਨਾਂ ਨੇ ਹੀਰ ਨੂੰ ਡਿਸਗਾਈਜ਼ ਕਰਕੇ ਆਪਣੀ ਗੱਲ ਕੀਤੀ। ਤੇ ਡਾਕਟਰ ਸਾਹਿਬ ਮੈਂ ਐਡ ਕਰਾਂਗਾ ਇੱਥੇ ਜ਼ੁਬੈਰ ਸਾਹਿਬ, ਡਾਕਟਰ ਸਾਹਿਬ ਨੇ ਅਸੀਂ ਜਦੋਂ ਯੋਗ ਪੜ੍ਹਨੇ ਪਏ ਸਾਂ ਤੇ ਯੋਗ ਦਾ ਫਲਸਫਾ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਯੋਗ ਦੇ ਫਲਸਫੇ ਦੀ ਬੇਸ ਹੀ ਐਸੀ ਕਿ ਤੁਸੀਂ ਆਪਣੇ ਅੰਦਰ ਦੀ ਜਿਹੜੀ ਔਰਤ ਹੈ ਉਹਨੂੰ ਜਗਾਉਣਾ ਹੈ। ਉਹਨੂੰ ਜਦ ਤੱਕ ਤੁਸੀਂ ਜਗਾਓਗੇ ਨਹੀਂ ਤੁਸੀਂ ਇਹ ਯੋਗ ਦੇ ਫਲਸਫੇ ਤੋਂ, ਯੋਗ ਦੇ ਰਸਤੇ ਤੋਂ, ਯੋਗ ਦੇ ਫਲਸਫੇ ਨੂੰ ਸਮਝ ਨਹੀਂ ਸਕੋਗੇ, ਯੋਗ ਦੇ ਰਸਤੇ ਨੂੰ ਸਮਝ ਨਹੀਂ ਸਕੋਗੇ, ਚੱਲ ਨਹੀਂ ਸਕੋਗੇ। ਜਿਵੇਂ ਉਹ ਹੀਰ ਰਾਂਝੇ ਦੇ ਵਿੱਚ ਬਾਲਨਾਥ ਕਹਿੰਦਾ ਹੈ ਕਿ ਬਈ ਤੈਨੂੰ ਅੰਦਰੋਂ ਵੱਡੀ ਨੂੰ ਮਾਂ ਜਾਣਨਾ ਤੇ ਛੋਟੀ ਨੂੰ ਤੂੰ ਭੈਣ ਜਾਣਨਾ, ਤੇ ਉਹ ਕਹਿੰਦਾ ਕਿ ਵੀ ਇਹ ਕਿਹੜਾ ਰਸਤਾ ਹੈ, ਮੈਂ ਤੇ ਆਈ ਉਹਦੇ ਵਾਸਤੇ ਆ ਤੇ ਤੂੰ ਮਨ ਕਹਿ ਰਿਹਾ ਕਿ ਵੱਡੀ ਛੋਟੀ ਨੂੰ ਮਾਂ ਭੈਣ ਜਾਣਨਾ। ਤੇ ਉਹ ਕਹਿੰਦਾ ਨਹੀਂ, ਯੋਗ ਦੇ ਰਸਤੇ 'ਚ ਤੈਨੂੰ ਇਹ ਕਰਨਾ ਪੈਣਾ ਹੈ, ਇਹਦੀ ਰਿਕੁਆਇਰਮੈਂਟ ਹੈ। ਪਹਿਲੇ ਤੂੰ ਆਪਣੇ ਅੰਦਰ ਦੀ ਔਰਤ ਨੂੰ ਮਾਰ ਪਾਸ ਹੋ ਤੇ ਫਿਰ ਅਖੀਰ ਤੇ ਜਿਵੇਂ ਰਾਂਝੇ ਦੀ ਮੁਲਾਕਾਤ ਹੁੰਦੀ ਹੈ ਹੀਰ ਦੇ ਨਾਲ ਤੇ ਕੰਜ਼ੂਮੇਸ਼ਨ ਹੁੰਦੀ ਹੈ। ਡਾਕਟਰ ਸਾਹਿਬ ਇਹ ਤੇ ਥੋੜਾ ਜਿਹਾ ਹੋਰ ਐਕਸਪਲੇਨ ਕਰ ਸਕਦੇ ਉਹ ਰਾਂਝਾ ਕਹਿੰਦਾ ਮੈਨੂੰ ਦੱਸ ਕੋਈ ਚੱਜ ਰੰਨ ਬੁਲਾਵਣੇ ਦਾ। ਹਾਂ ਕੋ ਦੱਸਦੇ ਵਾਲ ਕੋ ਰੰਨ ਖਿਸਕਾਵਣੇ ਦਾ। ਹਾਂ ਡਾਕਟਰ ਸਾਹਿਬ ਇਹ ਤੇ ਹੁਣ ਥੋੜੀ ਜਿਹੀ ਰੋਸ਼ਨੀ ਪਾਣ ਕੇ ਬੜੀ ਖੂਬਸੂਰਤ ਲਾਈਨਾਂ ਨੇ ਉਹ ਜਦੋਂ ਕਹਿੰਦਾ ਕਿ ਤੂੰ ਮੈਨੂੰ ਕਹਿੰਦੇ ਉੱਤੇ ਪਾ ਰਹੇ ਹੈ ਇੱਧਰ ਹੀ ਆਣਾ ਸੀ ਤੇ ਮੈਨੂੰ ਐਡਾ ਸਿਆਪਾ ਕਰਨ ਦੀ ਲੋੜ ਸੀ। ਜੀ ਡਾਕਟਰ ਸਾਹਿਬ ਮੇਰਾ ਖਿਆਲ ਹੁਣ ਗਾਈ ਜਾਣੀ ਚਾਹੀਦੀ ਹੈ। ਠੀਕ ਚਲੋ ਜੀ ਪੁਸ਼ਪਾ ਜੀ। Thank you everybody. पुष्पा जी अनम्यूट करो, पुष्पा जी अनम्यूट करो, म्यूट किया है। हाँ जी यू गुड नाउ। ओके। सजन बिन राता होइया वड्डिया, सजन बिन राता होइया वड्डिया, रांझा जोगी मैं जोगियाणी, रांझा जोगी मैं जोगियाणी, कमली कर कर सडिया, सजन बिन राता होइया वड्डिया, मास झड़े झड़ पिंजर होया, कण कण कड़कण लगिया हड्डियां, सजन बिन। ठीक नहीं आ रहा मंजूर साहब,
कोई ठीक गल नहीं आ नहीं, रहा फिर शुरू नहीं कर नहीं ठीक ठीक है बहुत बढ़िया कोई गल कंटिन्यू नहीं, जी जस्ट अच्छा। गो ਡਾਕਟਰ अहेड। ਸਾਹਿਬ ਤੁਸੀਂ ਡਾਕਟਰ ਸਾਹਿਬ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਰਾਂਝਾ ਜੋਗੀ ਮੈਂ ਜੁਗਿਆਣੀ ਰਾਂਝਾ ਜੋਗੀ ਮੈਂ ਜੁਗਿਆਣੀ ਕਮਲੀ ਕਰ ਕਰ ਛੱਡੀਆਂ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਮੈਂ ਯਾਨੀ ਮੈਂ ਯਾਨੀ ਨਿਉ ਕੀ ਜਾਣਾ ਮੈਂ ਯਾਨੀ ਨਿਉ ਕੀ ਜਾਣਾ ਬਿਰਹੋਂ ਤਨਾਵਾ ਬਿਰਹੋਂ ਤਨਾਵਾ ਗੱਡੀਆਂ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਕਹੇ ਹੁਸੈਨ ਫਕੀਰ ਸਾਈਂ ਦਾ ਕਹੇ ਹੁਸੈਨ ਫਕੀਰ ਸਾਈਂ ਦਾ ਦਮ ਤੇਰੇ ਨੇ ਲੱਗੀਆਂ ਸਜਣ ਬਿਨ ਰਾਤਾਂ ਹੋਈਆਂ ਵੱਡੀਆਂ ਵਾਹ ਜੀ ਵਾਹ बहुत अच्छे डॉक्टर बहुत साहब, अच्छी बहुत मेहरबानी। पुष्पा जी थैंक यू डॉक्टर साहब बहुत अच्छी वेरी बहुत गुड बढ़िया हाँ जी, मैं एक एक मैं गल पॉइंट आउट से करनी चाहूंगा कि we should be open in this महफिल to all kind of simple even basic questions or even repeat questions ਜੇ ਕਿਸੇ ਨੂੰ ਨਹੀਂ ਪਤਾ for example ਮਰੀਜ਼ ਦਾ question ਸੀ but ਜੇ ਅਸੀਂ entertain ਨਹੀਂ ਕਰਦੇ ਤਾਂ then people will not really or they'll be very hesitant to ask questions beshak it may be very simple question or common question so we should definitely be very respectful कि कोई भी क्वेश्चन पूछदा lower basic simple question to a complex or maybe out of context question this is my request and I think it will open up the discussion even more respectfully मेहरबानी हाँ जी, मैं एक अनाउंसमेंट है जी थोड़ी जी फॉर एवरीबॉडी क्योंकि सब ये है कि डॉक्टर साहब एक